ਵੀ ਫਲਾਨੀ ਜਗ੍ਹਾ ਸਿੱਖਾਂ ਨੇ ਮਾਰ ਦਿੱਤਾ, ਫਲਾਨੀ ਤਾਂ ਮੁਸਲਮਾਨਾਂ ਨੇ ਸਿੱਖਾਂ ਨੂੰ ਮਾਰ ਦਿੱਤਾ। ਤੁਹਾਨੂੰ ਤੁਹਾਡੇ ਪਿੰਡ ਤੋਂ ਕੱਢਿਆ ਗਿਆ ਜਾਂ ਤੁਸੀਂ ਖੁਦ ਆਏ ਹੋ? ਪਿੱਛੋਂ ਜਥਾ ਆਇਆ ਨਾ ਵੀ ਆਪਾਂ ਕਿਸਾ ਬਣ ਗਿਆ, ਚੱਲੀਏ ਚੱਲੀਏ ਚਲੀਏ ਚੱਲ ਉਵੇਂ ਹੀ ਟੁਰ ਪੈਂਦੇ ਸਾਂ। ਤੇ ਨਿਕਲਣ ਵੇਲੇ ਚੰਨਣ ਸਿੰਘ ਨੂੰ ਮਿਲ ਕੇ ਆਏ ਸੀ? ਨਹੀਂ ਜੀ, ਉਸ ਵਕਤ ਤਾਂ ਵੀ ਫਟਾਫਟ ਹੀ ਨਿਕਲੀ ਆ ਜੀ। ਅੱਛਾ, ਹਾਂਜੀ। ਉਹਨਾਂ ਦੇ ਕੋਈ ਬੱਚੇ ਜਿਨ੍ਹਾਂ ਨਾਲ ਤੁਸੀਂ ਖੇਡਦੇ ਹੋਵੋ, ਕੋਈ ਉਹਨਾਂ ਦੇ ਨਾਮ ਯਾਦ ਕਿ ਨਹੀਂ, ਨਹੀਂ? ਮੁਖਤਾਰ ਸਿੰਘ ਬਸ ਇੰਨਾ ਹੀ ਪਤਾ ਜੀ। ਮੁਖਤਾਰ ਸਿੰਘ ਦਾ ਪਤਾ? ਮੁਖਤਾਰ ਸਿੰਘ ਦਾ ਪਤਾ ਹੈ। ਅੱਛਾ। ਜਾਂ ਇਹ ਪਏ ਹਜ਼ਾਰੀ ਦੇ ਸੀ, ਦੀਵਾਨ ਮੱਲ ਤੇ ਹਾਂ। ਕਸ਼ਮੀਰੀ ਮੱਲ, ਹਾਂ। ਦੋ ਬੇਟੇ ਸੀ। ਅੱਜ ਉਹ ਪਿੰਡ, ਹਾਂ, ਉਹ ਥਾਵਾਂ ਜਿੱਥੇ ਹਾਂ। ਬਚਪਨ ਗੁਜ਼ਾਰਿਆ, ਅੱਖਾਂ ਦੇ ਮੂਹਰੇ ਆ ਜਾਂਦਾ, ਯਾਦ ਆਓ ਸਾਰਾ ਕੁਝ, ਦਿਲ ਕਰਦਾ ਜਾਣ ਨੂੰ। ਆਪਣੇ ਘਰ ਪਰਦੇਸੀਆਂ ਵਾਂਗੂ ਪਰਤਣ ਦਾ ਅਹਿਸਾਸ ਕਿਉਂ ਹੈ? ਮੈਂ 47 ਮਗਰੋਂ ਜੰਮਿਆ, ਮੇਰੇ ਪਿੰਡੇ ਲਾਸ ਕਿਉਂ ਹੈ? ਸ਼ਹਿਰ ਲਾਹੌਰ ਚ ਆ ਕੇ ਜੇ ਨਨਕਾਣੇ ਵੀ ਮੈਂ ਜਾ ਨਹੀਂ ਸਕਦਾ, ਧਾਗਲ ਵਕੜੀ ਪਾ ਕੇ ਮਿਲਦਾ ਸਤਲੁਜ ਨਾਲ ਬਿਆਸ ਕਿਉਂ? ਅੱਛਾ ਆਪਸ ਪਿਆਰ ਹੁੰਦਾ ਸੀ। ਅੱਛਾ, ਇੱਕੋ ਫਾਂਸੀ ਇਸ ਵਜ੍ਹਾ ਤੋਂ ਉਹਨਾਂ ਨੇ ਤੁਹਾਡਾ ਨਾਮ ਰਹਿਮਤ ਅਲੀ ਯਾਦ ਆਉਂਦਾ। ਹਾਂ ਹਾਂ। ਅੱਛਾ ਵਕਤ ਯਾਦ। ਆਜ਼ਾਦੀ ਤੋਂ ਮਗਰ ਬਜ਼ੁਰਗੋ, ਅਸੀਂ ਤੁਹਾਡੇ ਪਿਆਰ ਨੂੰ, ਅਸੀਂ ਤੁਹਾਡੇ ਸਤਿਕਾਰ ਨੂੰ ਸਲਾਮ ਕਹਿੰਦੇ ਆ। ਇਹ ਤਾਇਆ ਹੀ ਕਹਿੰਦੇ ਰਹੇ ਨੇ, ਤਾਇਆ ਚੰਨਣ ਸਿੰਘ, ਤਾਇਆ ਚੰਨਣ ਆਇਆ ਕਹਿੰਦੇ ਸਾਡੇ ਬਾਪ ਨਾਲੋਂ ਸਾਨੂੰ ਜ਼ਿਆਦਾ ਪਿਆਰ ਤੇ ਹੁਣ ਤੁਸੀਂ ਵੇਖੋ ਨਾ ਸਮਾਜ ਦਾ ਜਿਹੜਾ ਹਾਂਜੀ, 75 ਸਾਲ ਹੋ ਗਏ, ਪੌਣੀ ਸਦੀ ਹੋ ਗਈ, ਤੁਸੀਂ ਧਰਤੀ ਛੱਡ ਦਿੱਤੀ ਹੈ, ਲੇਕਿਨ ਅੱਜ ਤੁਹਾਡੇ ਆਂਸੂ ਜਿਹੜੇ ਨੇ ਉਹ ਸਾਨੂੰ ਖਾ ਕੇ ਸਾਰਾ ਕੁਝ ਲਿਆ ਰਹੇ। ਬਿਲਕੁਲ ਉਹਨਾਂ ਦੇ ਘਰ ਜਾ ਕੇ ਖੇਲਣਾ, ਉਹਨਾਂ ਇੱਥੇ ਇਕੱਠੇ ਖੇਲਣਾ। ਰਹਿੰਦੇ ਸੀ। ਹਾਂ, ਵੈਸੇ ਟੋਟਲ ਤੁਹਾਡੀ ਜ਼ਮੀਨ ਉੱਥੇ ਕਿੰਨੀ ਸੀ, ਕਿੰਨੇ ਮੁਰੱਬੇ ਕਹਿ ਸਕਦੇ ਆਪਾਂ ਅਸੀਂ ਲਗਭਗ? ਯਾਨੀ ਮੇਰੇ ਪਿਓ ਦੇ ਨਾ 15 18,000 ਹੋ ਗਿਆ ਨਾ। ਅੱਛਾ, 1800 ਹਾਂਜੀ, ਏਕੜ ਏਕੜ। ਅੱਛਾ, ਤੁਹਾਨੂੰ ਫਿਰ ਇੱਥੇ ਕਿੰਨੀ ਜ਼ਮੀਨ ਪਈ? ਤਕਰੀਬਨ ਇਸ ਵਕਤ 11 ਮਰਬੇ ਦਾ 11 ਅਗਰ ਹਾਂ 11 ਕਮਰੇ, ਮਤਲਬ 250-300 ਏਕੜ ਇਸ ਵਕਤ ਵੀ ਇਨਸ਼ਾਅੱਲਾ ਸਾਡੇ ਕੋਲ ਹੈਗਾ ਹੈ। ਚਲੋ ਮਾਸ਼ਾਅੱਲਾ, ਫਿਰ ਵੀ ਬੜਾ ਸ਼ੁਕਰ ਹੈ ਜੀ। 250-300 ਏਕੜ ਜ਼ਮੀਨ ਦੇ ਮਾਲਕ ਜਿਹੜਾ ਹੈ, ਉਹਨੂੰ ਕਿਸੇ ਚੀਜ਼ ਦੀ ਲੋੜ ਨਹੀਂ ਹੈ, ਅਲਹਮਦੁਲਿਲਾ ਜੀ। ਕਿਸੇ ਚੀਜ਼ ਦਾ ਲਾਲਚ ਨਹੀਂ ਹੈ। ਲੇਕਿਨ ਤੁਸੀਂ ਇਹਨਾਂ ਦੇ ਅਥਰੂ ਵੇਖੋ ਕਿ ਇਹਨਾਂ ਨੂੰ ਆਪਣੇ ਪਿੰਡ ਦੀਆਂ ਕਿੰਨੀਆਂ ਯਾਦਾਂ ਆ ਰਹੀਆਂ ਨੇ, ਆਪਣੇ ਪਿੰਡ ਨਾਲ ਇਹ ਕਿੰਨਾ ਜੁੜੇ ਹੋਏ ਨੇ। ਇਹਨਾਂ ਨੂੰ ਮੈਂ ਪਿੰਡ ਦੀ ਗੱਲ ਕਰਦਾ ਤੇ ਇਹਨਾਂ ਦੀਆਂ ਅੱਖਾਂ 'ਚ ਅਥਰੂ ਆ ਜਾਂਦੇ। ਰਾਵੀ ਪਾਰ ਲਿਬਾਸ ਕਿਉਂ ਹੈ? ਹਾਏ ਪੌਣੀ ਸਦੀ ਗਵਾਚਣ ਮਗਰੋਂ ਰਾਵੀ ਪਾਰ ਲਿਬਾਸ ਕਿਉਂ ਹੈ? ਅਸਲਾਮ ਵਾਲੇਕੁਮ, ਸਤਿ ਸ਼੍ਰੀ ਅਕਾਲ ਜੀ। ਤੁਸੀਂ ਇਸ ਵੇਲੇ ਜੁੜੇ ਹੋ ਪੰਜਾਬੀ ਲਹਿਰ ਦੇ ਨਾਲ ਔਰ ਮੈਂ ਤੁਹਾਡਾ ਵੀਰ ਭੁਪਿੰਦਰ ਸਿੰਘ ਲਵਲੀ। ਜਿਸ ਤਰ੍ਹਾਂ ਆਪ ਸਭ ਜਾਣਦੇ ਹੋ ਕਿ ਪੰਜਾਬ ਦੇ ਵੱਖ-ਵੱਖ ਥਾਵਾਂ ਤੇ ਜਾ ਕੇ ਜਿਹੜੇ ਪੁਰਾਣੇ ਬਜ਼ੁਰਗ ਨੇ, ਜੋ ਹੁਣ ਬਹੁਤ ਹੀ ਥੋੜੀ ਤਾਦਾਦ ਦੇ ਵਿੱਚ ਰਹਿ ਗਏ ਨੇ, ਜਿਨ੍ਹਾਂ ਨੇ ਅੱਜ ਤੋਂ ਪੌਣੀ ਸਦੀ ਪਹਿਲੇ ਅਣਵੰਡਿਆ ਪੰਜਾਬ ਵੇਖਿਆ, ਕਿਸ ਤਰ੍ਹਾਂ ਉਹਨਾਂ ਲੋਕਾਂ ਨੇ ਹਿਜਰਤ ਕੀਤੀ, ਕਿਸ ਤਰ੍ਹਾਂ ਉਹ ਪਿੰਡਾਂ ਦੇ ਵਿੱਚ ਲੋਕ ਆਪਸ ਦੇ ਵਿੱਚ ਰਹਿੰਦੇ ਸੀ, ਉਹਨਾਂ ਬਜ਼ੁਰਗਾਂ ਦੀਆਂ ਅੱਖੀ ਵੇਖ ਕਹਾਣੀ, ਜੋ ਆਪਣੇ ਹੱਡ ਬੀਤੀ ਕਹਾਣੀ ਹੈ ਉਹਨਾਂ ਦੀ, ਉਹ ਆਪ ਜੀ ਦੇ ਰੂਬਰੂ ਕਰਦੇ ਹਾਂ। ਇਸ ਵੇਲੇ ਅਸੀਂ ਬੈਠੇ ਹਾਂ ਜੀ ਲੰਬੇ ਜਗੀਰ, ਜੋ ਕਸੂਰ ਦਾ ਇੱਕ ਪਿੰਡ ਹੈ। ਇਸ ਦੀ ਸਾਰੀ ਇਨਫੋਰਮੇਸ਼ਨ ਹੀ ਬਜ਼ੁਰਗਾਂ ਕੋਲ ਲਵਾਂਗੇ ਔਰ ਕਿਸ ਤਰ੍ਹਾਂ ਇਹਨਾਂ ਨੇ ਹਿਜਰਤ ਕੀਤੀ ਉਹ ਵੀ ਬਜ਼ੁਰਗਾਂ ਕੋਲ ਉਹਨਾਂ ਦੀ ਕਹਾਣੀ ਸੁਣਦੇ ਆ, ਇਹਨਾਂ ਦੀ ਜ਼ਬਾਨੀ। ਬਜ਼ੁਰਗੋ, ਕੀ ਹਾਲ ਚਾਲ ਨੇ? ਠੀਕ ਹੋ? ਅੱਲਾਹ ਦੀ ਰਹਿਮਤ ਕਰਮ। ਨਾਂ ਕੀ ਤੁਹਾਡਾ? ਮੁਖਤਾਰ ਅਹਿਮਦ। ਮੁਖਤਾਰ ਅਹਿਮਦ। ਤੁਹਾਡੇ ਵਾਲਦ ਸਾਹਿਬ ਦਾ ਕੀ ਨਾਮ? ਸਰਦਾਰ ਮੁਹੰਮਦ ਅਲੀ। ਸਰਦਾਰ ਮੁਹੰਮਦ ਅਲੀ। ਅੱਛਾ, ਤੇ ਬਜ਼ੁਰਗੋ, ਆਪਾਂ ਜਿਸ ਪਿੰਡ 'ਚ ਬੈਠੇ ਆ, ਇਸ ਪਿੰਡ ਦਾ ਕੀ ਨਾਮ ਜੀ? ਲੰਬੇ ਜਗੀਰ। ਲੰਬੇ ਜਗੀਰ। ਇਹਦੇ ਲਾਗੇ ਕਿਹੜੇ ਕਿਹੜੇ ਪਿੰਡ ਆ? ਇਹਦੇ ਕੰਬੋਵੇਲ। ਅੱਛਾ। ਗੋੜ ਗੁਲਾਬ ਸਿੰਘ। ਗੋੜ ਗੁਲਾਬ ਸਿੰਘ। ਬੰਗਾ ਬਲੋਚਾ। ਬੰਗਾ ਬਲੋਚਾ। ਔਲਖ। ਭਾਈ ਸ਼ੇਰੂ। ਭਾਈ ਸ਼ੇਰੂ, ਜਿਹਦਾ ਹੁਣ ਨਾਮ ਭਾਈ ਫੇਰੂ। ਹਾਂਜੀ। ਫੂਲ ਨਗਰ। ਅੱਛਾ ਅੱਛਾ ਬਜ਼ੁਰਗੋ, ਤੁਸੀਂ ਇਸ ਪਿੰਡ ਦੇ ਵਸਿੰਦੇ ਹੋ ਜਾਂ ਉਧਰੋਂ ਆਏ ਹੋ? ਉਧਰੋਂ ਫਿਰੋਜ਼ਪੁਰ ਤੋਂ ਆਏ ਹੋ। ਅੱਛਾ, ਤੇ ਜਦੋਂ ਤੁਸੀਂ ਆਏ ਸੀ ਤੁਹਾਡੀ ਉਮਰ ਕੀ ਸੀ ਉਸ ਵੇਲੇ? ਉਸੇ 10-12 ਸਾਲ। 10-12 ਸਾਲ। ਉੱਥੇ ਤੁਹਾਡਾ ਪਿੰਡ ਕਿਹੜਾ? ਸਦਾਰਾ। ਸਦਾਰਾ। ਹਾਂਜੀ। ਇਹ ਕਿਹੜੇ ਤਹਿਸੀਲ 'ਚ ਪੈਂਦਾ? ਇਹ ਤਹਿਸੀਲ ਜ਼ੀਰਾ। ਤਹਿਸੀਲ ਜ਼ੀਰਾ। ਹਾਂਜੀ। ਜ਼ਿਲ੍ਹਾ ਫਿਰੋਜ਼ਪੁਰ। ਅੱਛਾ, ਤੇ ਬਜ਼ੁਰਗੋ, ਜਿਹੜਾ ਤੁਹਾਡਾ ਪਿੰਡ ਸੀ ਸਦਾਰਾ, ਇਹਦੇ ਵਿੱਚ ਸਾਰੀ ਕਮਿਊਨਿਟੀਜ਼ ਦੇ ਲੋਕ ਸਨ ਜਾਂ ਨਹੀਂ? ਸਿਰਫ ਜ਼ਿਆਦਾ ਮੁਸਲਮਾਨ ਹੀ ਸਨ। ਅੱਛਾ। ਡੋਗਰ ਬਰਾਦਰੀ ਮਾਲਕ ਇਹ ਸਾਡਾ ਪਿੰਡ ਹੀ ਮਾਲਕਾਂ।
ਅੱਛਾ, ਦੂਸਰੇ ਹੋਰ ਕੋਈ ਲੋਕ ਨਹੀਂ ਸੀ। ਹੋਰ ਕੋਈ ਲੋਕ ਨਹੀਂ ਸੀ ਪਿੰਡ ਦੇ ਵਿੱਚ? ਕੋਈ ਸਿੱਖ ਹਿੰਦੂ ਰਹਿੰਦੇ ਸਨ? ਨਾ ਪਰਾ ਇੱਕ ਪਿੰਡ ਸੀ ਮਾਨੋਚਾਲ, ਮਾਨੋਚਾਲ। ਉਹ ਸਿੱਖਾਂ ਦਾ ਪਿੰਡ ਸੀ। ਅੱਛਾ, ਠੀਕ ਹੋ ਗਿਆ, ਇਹ ਡੋਗਰਾਂ ਦਾ ਪਿੰਡ ਸੀ, ਉਹ ਸਿੱਖਾਂ ਦਾ ਪਿੰਡ ਸੀ। ਸਹੀ ਹੋ ਗਿਆ, ਮਤਲਬ ਨਾਲ ਜੁੜਵੇ ਪਿੰਡ ਸੀ। ਨਾਲ ਕੋਈ ਮੀਲ ਦੇ ਲਗਭਗ ਤਕਰੀਬਨ ਹੁੰਦਾ ਸੀ। ਅੱਛਾ, ਹਾਂਜੀ। ਤੇ ਉਸ ਟਾਈਮ ਵਸੇਬ ਕਿਦਾਂ ਦਾ ਸੀ ਲੋਕਾਂ ਦਾ, ਆਪਸ ਵਿੱਚ ਰਹਿਣ ਸਹਿਣ, ਗਮੀ ਖੁਸ਼ੀ ਸੇ ਨਾਲ ਤੁਹਾਡਾ ਲੱਗਦਾ ਪਿੰਡ ਸੀ? ਹਾਂ, ਬਿਲਕੁਲ ਨਾਲ ਨਾਲ। ਹਾਂ, ਕੋਈ ਕੋਈ ਫੈਮਿਲੀ ਨੂੰ ਜਾਣਦੇ ਹੋ ਉੱਥੇ ਦੀ? ਹਾਂਜੀ, ਕੌਣ ਸੀਗੀ? ਚੰਨਨ ਸਿੰਘ ਮਾਨੋਚਾਲ ਹੁੰਦਾ ਸੀ। ਚੰਨਨ ਸਿੰਘ ਮਾਨੋਚਾਲ। ਅੱਛਾ, ਉਹਨਾਂ ਨੂੰ ਕਿਸ ਤਰ੍ਹਾਂ ਜਾਣਦੇ ਹੋ ਤੁਸੀਂ? ਉਹ ਜੀ ਮੇਰਾ ਭਾਈ ਸੀ। ਤੁਹਾਡੇ ਵਾਲਿਦ ਸਾਹਿਬ ਦੇ ਭਰਾ ਸੀਗੇ? ਅੱਛਾ, ਆਪਸ ਦੇ ਵਿੱਚ ਮਤਲਬ ਉਹ ਭਰਾਵਾਂ ਕੋਲ ਰਹਿੰਦੇ ਸੀ। ਭਰਾਵਾਂ ਵਾਂਗ ਰਹਿੰਦੇ ਸਨ। ਠੀਕ ਹੋ ਗਿਆ। ਤੇ ਉਹ ਤੁਸੀਂ ਉਹਨਾਂ ਦੇ ਬੱਚਿਆਂ ਨੂੰ ਵੀ ਜਾਣਦੇ ਹੋ? ਨਹੀਂ ਜੀ, ਉਸ ਵਕਤ ਛੋਟਾ ਹੀ ਸੀ ਮੈਂ, ਹੂੰ। ਤੇ ਇਹਨੇ ਮੇਰੇ ਨਾਂ ਤੋਂ ਮੁਖਤਾਰ ਸਿੰਘ ਰੱਖਿਆ। ਸਾਹਮਣੇ ਮੁਖਤਾਰ ਅਹਿਮਦ ਮੇਰਾ ਨਾਂ ਸੀ। ਅੱਛਾ, ਚੰਨਨ ਜਿਹੜਾ ਸਿੰਘ ਸੀ ਨਾ, ਉਹਦਾ ਪੁੱਤਰ ਮੁਖਤਾਰ ਅੱਛਾ, ਮੁਖਤਾਰ ਸਿੰਘ ਸੀ। ਅੱਛਾ, ਉਹਦਾ ਪੁੱਤਰ ਮੁਖਤਾਰ ਸਿੰਘ ਸੀ। ਹਾਂਜੀ। ਤੁਹਾਡਾ ਨਾਮ ਮੁਖਤਾਰ ਅਹਿਮਦ ਰੱਖਿਆ ਸੀ। ਅੱਛਾ ਅੱਛਾ, ਮੈਨੂੰ ਪਤਾ ਲੱਗਿਆ ਤੁਹਾਡੇ ਪੁੱਤਰ ਦੇ ਜ਼ਰੀਏ ਕਿ ਤੁਹਾਡੀ ਨਾਮ ਰੱਖਣ ਦੀ ਵੀ ਇੱਕ ਕਹਾਣੀ ਹੈ। ਹਾਂਜੀ, ਇਹ ਕੀ ਕਹਾਣੀ ਹੈ ਜੀ, ਕਿਸ ਤਰ੍ਹਾਂ? ਇਕੱਠੇ ਰਹਿੰਦੇ ਸੀ, ਅੱਛਾ ਆਪਸ ਪਿਆਰ ਵਾਪਸ ਸੀ, ਅੱਛਾ, ਇਸ ਵਜ੍ਹਾ ਇਸ ਵਜ੍ਹਾ ਤੋਂ ਉਹਨਾਂ ਨੇ ਤੁਹਾਡਾ ਨਾਮ। ਹਾਂਜੀ। ਬਾਜ਼ ਔਕਾਤ ਬਜ਼ੁਰਗ ਜਿਹੜੇ ਨੇ ਉਹ ਭਾਵੁਕ ਹੋ ਜਾਂਦੇ ਆ ਤੇ ਪੁਰਾਣਾ ਵੇਲਾ ਯਾਦ ਆ ਜਾਂਦਾ। ਵਾਕਈ ਯਾਦ ਆਉਂਦਾ ਹਾਂ ਜੀ। ਅੱਛਾ ਹਾਂ, ਅੱਛਾ, ਵਾਕਈ ਯਾਦ ਆਉਂਦਾ। ਚੰਗੇ ਜੀ। ਬਜ਼ੁਰਗੋ, ਅਸੀਂ ਤੁਹਾਡੇ ਪਿਆਰ ਨੂੰ, ਅਸੀਂ ਤੁਹਾਡੇ ਸਤਿਕਾਰ ਨੂੰ ਸਲਾਮ ਕਹਿੰਦੇ ਆ। ਇਹ ਤਾਇਆ ਹੀ ਕਹਿੰਦੇ ਰਹੇ ਨੇ, ਤਾਇਆ ਚੰਨਨ ਸਿੰਘ, ਤਾਇਆ ਚੰਨਨ ਆਇਆ। ਹੂੰ, ਕਹਿੰਦੇ ਸਾਡੇ ਬਾਪ ਨਾਲੋਂ ਸਾਨੂੰ ਜ਼ਿਆਦਾ ਪਿਆਰ ਦਿੰਦੇ ਹੂੰ, ਤੇ ਉਹਨੂੰ ਵੇਖੋ ਨਾ, ਉਹ ਸਮਾਜ ਦਾ ਜਿਹੜਾ ਹੂੰ। ਹਾਂਜੀ ਹਾਂਜੀ, ਅਸੀਂ ਬਿਲਕੁਲ ਇਹ ਚੀਜ਼ਾਂ ਫੀਲ ਕਰ ਸਕਦੇ ਹਾਂ। ਔਰ ਇਸ ਚੀਜ਼ਾਂ ਦਾ ਕੋਈ ਜਵਾਬ ਨਹੀਂ ਹੈ, ਅਸੀਂ ਇਹਨਾਂ ਨੂੰ ਅੱਖਰਾਂ 'ਚ ਨਹੀਂ ਬੰਦ ਕਰ ਸਕਦੇ। ਤੁਹਾਡੀ ਮੁਹੱਬਤ ਨੂੰ 75 ਸਾਲ ਹੋ ਗਏ, ਪੌਣੀ ਸਦੀ ਹੋ ਗਈ, ਤੁਸੀਂ ਧਰਤੀ ਛੱਡ ਦਿੱਤੀ ਹੈ, ਲੇਕਿਨ ਅੱਜ ਤੁਹਾਡੇ ਆਂਸੂ ਜਿਹੜੇ ਨੇ ਉਹ ਸਾਨੂੰ ਸਾਰਾ ਸਾਡੇ ਅੱਖਾਂ ਅੱਗੇ ਸਾਰਾ ਕੁਝ ਲਿਆ ਰਹੇ। ਬਿਲਕੁਲ ਬਿਲਕੁਲ। ਉਹਨਾਂ ਦੇ ਘਰ ਜਾ ਕੇ ਖੇਲਣਾ, ਉਹਨਾਂ ਇੱਥੇ ਖੇਲਣਾ, ਇਕੱਠੇ ਰਹਿੰਦੇ ਸਨ। ਇਕੱਠੇ ਰਹਿਣਾ। ਹਾਂ, ਹੋਰ ਉਹਨਾਂ ਦੇ ਪਰਿਵਾਰ 'ਚ ਕੌਣ ਕੌਣ ਸੀ? ਇਹ ਨਾਲ ਇੱਕ ਮੱਲੂ ਆਪਣਾ ਮੱਲੂ ਵਾਲਾ ਪਿੰਡ ਸੀ, ਅੱਛਾ, ਉੱਥੇ ਤਾਇਆ ਹਜ਼ਾਰੀ ਰਹਿੰਦਾ ਸੀ। ਹਾਂ ਹਾਂ, ਤਾਇਆ ਹਜ਼ਾਰੀ, ਧਾਰਮਲ ਸੀ। ਤਾਇਆ ਹਜ਼ਾਰੀ। ਹਾਂਜੀ, ਅੱਛਾ। ਹਕੀਮ ਸੀ, ਅੱਛਾ ਤੇ ਉਹਨਾਂ ਪੁੱਤਰ ਇੱਕ ਦੀਵਾਨ ਹੁੰਦਾ ਸੀ। ਅੱਛਾ ਇੱਕ ਨਾਂ ਸੀ ਕਸ਼ਮੀਰ ਮੱਲ, ਇੱਕ ਅੱਛਾ। ਨਾਂ ਦੀਵਾਨ ਮੱਲ। ਅੱਛਾ ਬਾਅਦ ਦੇ ਵਿੱਚ ਖਰੇ ਉਹਨਾਂ ਚ ਕਸ਼ਮੀਰ ਮੱਲ ਕੇ ਦੀਵਾਨ ਵੀ ਐਮਐਨਏ ਪੀਏ ਵੀ ਹੋਏ ਨੇ, ਅੱਛਾ, ਤੇ ਉਹ ਸਾਨੂੰ ਪਤਾ ਹੀ ਨਹੀਂ, ਫਿਰ ਨਾ ਗਏ ਨਾ ਹੀ, ਫਿਰ ਨਹੀਂ ਮਿਲੇ। 47 ਤੋਂ ਪਹਿਲੇ ਤੁਹਾਡੀ 10 12 15 ਸਾਲ ਜਿਹੜੀ ਉਮਰ ਸੀ, 12 ਸਾਲ ਹੋਈ। 12 ਸਾਲ ਉਮਰ ਸੀ ਤੁਹਾਡੀ, ਤੇ ਕਿਸ ਤਰ੍ਹਾਂ ਦਾ ਵਸੇਬ, ਕਿਸ ਤਰ੍ਹਾਂ ਤੁਸੀਂ ਵੇਖਿਆ ਈਦਾਂ ਤੇ ਦੀਵਾਲੀਆਂ ਤੇ? ਇਕੱਠੇ ਰਹਿੰਦੇ, ਆਉਣਾ ਜਾਣਾ, ਉਹ ਕਈ ਦਿਨ ਸਾਡੇ ਕੋਲ ਰਹਿੰਦੇ ਸੀ। ਅੱਛਾ, ਅਸੀਂ ਉੱਥੇ ਰਹਿੰਦੇ। ਕਦੀ 47 ਤੋਂ ਪਹਿਲੇ ਸੁਣਿਆ ਹੋਵੇ ਕਿ ਯਾਰ ਜੀ ਨਾਲ ਵਾਲੇ ਪਿੰਡ 'ਚ ਹਿੰਦੂ ਮੁਸਲਮਾਨ ਦਾ ਆਪਸ 'ਚ ਕੋਈ ਦੰਗਾ, ਕੋਈ ਫਸਾਦ, ਕੋਈ ਗੱਲਬਾਤ? ਨਾ, ਜਾਂ ਸਾਨੂੰ ਇੱਥੋਂ ਉੱਠ ਕੇ ਜਾਣਾ ਪਵੇਗਾ? ਨਾ, ਇਹ ਵੀ ਕੋਈ ਨਹੀਂ ਸੀ। ਹੂੰ ਇਹ ਵੀ ਕੋਈ ਨਹੀਂ ਸੀ। ਹੂੰ ਨਾਲ ਇਕੱਠੇ ਰਹਿੰਦੇ ਸਾਂ। ਜਦੋਂ 47 ਦਾ ਅਸਲੀ ਵਾਕਿਆ ਬਣਿਆ ਨਾ, ਹੂੰ ਉਸ ਵਕਤ ਰੌਲਾ ਪੈ ਗਿਆ ਵੀ ਇਹ ਨਾਲ ਭਰਾ ਹੈਗਾ ਸੀ ਹਸਤੇ ਕੀ ਪਿੰਡ ਸਾਡੇ ਮਚੜ ਪਾਸੇ, ਹਸਤੇ ਕੀ ਵੀ ਲੜਾਈ ਹੋ ਗਈ, ਲੜਾਈ ਹੋ ਪਈ। ਅੱਛਾ, ਉਹ ਲੜਾਈ ਕਾਹਦੀ ਹੋ ਗਈ, ਇਹ ਸਾਰੇ ਇਕੱਠੇ ਲੋਕ ਹੋ ਗਏ ਨੇ, ਇਹੀ ਹੋ ਗਿਆ ਨੇ, ਤੇ ਉਹ ਫਿਰ ਸਾਰੇ ਪਿੰਡ ਦੀਆਂ ਔਰਤਾਂ, ਸਾਡਾ ਪਿੰਡ ਘਰ ਸੀ ਜਿਹੜਾ ਪਿੰਡ ਦੇ ਵਿੱਚ ਘਰ ਸੀ, ਸਾਰੇ ਪਿੰਡ ਦੀਆਂ ਔਰਤਾਂ ਵੀ ਇੱਧਰ ਇਕੱਠੀਆਂ ਕਰ ਦਿਓ, ਇੱਧਰ ਕਰਦੇ ਆਪ ਛੋਟੇ ਛੋਟੇ ਲੈ ਕੇ ਨਾ। ਉਦੋਂ ਨੰਬਰਦਾਰ ਸੀ ਮੇਰੇ ਵਾਲੇ ਸਾਹਿਬ। ਅੱਛਾ, ਤੇ 12 ਬੋਰ ਬੰਦੂਕ ਵੀ ਨਹੀਂ ਸੀ ਸਾਡੇ ਕੋਲ ਪੂਰੇ ਪਿੰਡ 'ਚ। ਕੋਈ ਅਸਲਾ ਨਹੀਂ ਸੀ। ਅੱਛਾ, ਵੱਡਾ ਹਥਿਆਰ ਹੁੰਦਾ ਸੀ, ਤੇ ਕਿਸੇ ਕੋਲ ਤਲਵਾਰ ਹੋਣੀ ਕਦੀ, ਜਾਂ ਟਕੂਏ ਲੱਗਾ ਹੁੰਦਾ, ਬਰਛੀ ਲੱਗੀ ਹੋਣੀ, ਉਹ ਚੰਦ ਬੰਦਿਆਂ ਕੋਲ ਇੱਕ ਦੋ ਕੋਲ ਹੁੰਦੇ ਸੀ। ਚਲੋ ਸ਼ੁਕਰ ਹੈ ਰੱਬ ਦਾ ਕਿ ਉਸ ਵੇਲੇ ਹਥਿਆਰ ਨਹੀਂ ਹੁੰਦੇ ਸੀ, ਨਹੀਂ ਤੇ ਨੁਕਸਾਨ ਹੋਰ ਵੱਧ ਜਾਣਾ, ਬੜਾ ਹੋ ਜਾਣਾ ਸੀ, ਬੜਾ ਹੋਣਾ ਸੀ। ਲੇਕਿਨ ਉੱਥੇ ਪਰ ਹੋਣਾ ਕਿਵੇਂ ਸੀ, ਉਹ ਸਾਰੇ ਇਕੱਠੇ ਤਾਂ ਰਹਿੰਦੇ ਸੀ। ਹਾਂ, ਇਹ ਵੀ ਗੱਲ ਹੈ। ਲੇਕਿਨ ਬਜ਼ੁਰਗੋ, ਮੈਂ ਚਲੋ ਤੁਹਾਡੇ ਪਿੰਡ ਦੇ ਬਾਰੇ ਹੋਰ ਗੱਲਾਂ ਪੁੱਛਣਾ ਚਾਹਾਂਗਾ। ਤੁਹਾਡਾ ਪਿੰਡ ਕਿਸ ਤਰ੍ਹਾਂ ਦਾ ਸੀ? ਸਾਡਾ ਪਿੰਡ ਜੀ ਨਹਿਰ ਸੀ। ਅੱਛਾ, ਨਹਿਰ ਦੇ ਬਿਲਕੁਲ ਨਾਲ, ਜਿਵੇਂ ਪਿੰਡ
ਨਹਿਰ ਦੇ ਤਹਿਸੀਲ ਦੇ ਨਾਲ ਵੀ ਘਰ ਸੀ, ਹੂੰ। ਇੱਧਰ ਵੀ ਘਰ ਸੀ। ਹੂੰ ਤੇ ਪਿੰਡ ਦੇ ਨਾਲ ਸ਼ਮਾਲ ਵਾਲੇ ਪਾਸੇ ਹੂੰ। ਇੱਕ ਅੱਖਾਂ ਦੀ ਸੜਕ ਵੱਜਦੀ ਸੀ, ਬੜੀ ਅੱਖਾਂ? ਵੱਡੀ ਹਾਂ। ਵੱਡੀ ਸੜਕ ਹੁੰਦੀਆਂ ਪੁਰਾਣੀਆਂ ਸੜਕਾਂ, 25 ਸ਼ੇਰਸ਼ਾਹ ਫੁੱਟ 30 ਸੂਰੀ ਦੀ ਫੁੱਟ। ਕੱਖਾਂ ਵਾਲੀ ਸੜਕ ਉਹਨੂੰ ਕਹਿੰਦੇ ਅੱਛਾ, ਕੱਖਾਂ ਵਾਲੀ ਸ਼ੇਰਸ਼ਾਹ ਸੜਕ। ਕੱਖਾਂ ਸੂਰੀ ਦੀ ਸੂਰੀ ਦੀ। ਅੱਛਾ। ਉਹਦੇ ਨਾਲ ਰੇਲਵੇ ਲਾਈਨ ਹੁੰਦੀ ਸੀ, ਹੂੰ। ਰੇਲਵੇ ਲਾਈਨ। ਅੱਛਾ। ਤੇ ਲੋਕ ਇਸੇ ਤਰ੍ਹਾਂ ਰਹਿੰਦੇ ਸੀ ਜਿਵੇਂ ਆਪਸ ਦੇ ਵਿੱਚ ਰਹਿੰਦੇ ਅਸੀਂ ਹੁਣ ਰਹਿੰਦੇ। ਹਾਂ। ਇਹ ਤਾਂ ਕੋਈ ਲੜਾਈ ਵਾਲੀ ਗੱਲ ਨਾ ਬਾਹਰ। ਅੱਛਾ, ਇੱਕ ਤੁਸੀਂ ਨਾਂ ਮੈਨੂੰ ਦੁਬਾਰਾ ਇੱਕ ਹਾਂਜੀ। ਦੱਸੋ, ਜਿਹੜੇ ਨਾਂ ਤੁਸੀਂ ਦੱਸੇ ਪਹਿਲੇ। ਹਾਂਜੀ, ਇੱਕ ਤੇ ਤੁਹਾਡੇ ਤਾਇਆ ਜੀ। ਤਾਇਆ ਜੀ ਹੈਗੇ ਸੀ ਹਜ਼ਾਰੀ ਉਹ ਹੈਗੇ ਸੀ ਨਾ, ਹਾਂ। ਮਾਨੋ ਚਾਲ ਮਾਣੋ ਚਾਲ ਪਿੰਡ ਦੇ। ਪਿੰਡ ਦੇ। ਹਾਂਜੀ। ਹਾਂਜੀ। ਹਾਂ ਹਾਂ। ਤੇ ਇੱਕ ਸੀ ਹਜ਼ਾਰ ਮੱਲ ਉਹਦਾ ਨਾਂ ਲਵੋ ਨਾ, ਨਹੀਂ। ਤਾਇਆ ਜੀ ਹਜ਼ਾਰ ਮੱਲ। ਨਹੀਂ, ਹਜ਼ਾਰ ਮਲ ਦਾ ਜੀ ਉਹ ਹੈਗਾ ਸੀ ਆਪਣਾ ਮੱਲੂ ਵਾਲੇ ਨਾ, ਅੱਛਾ। ਹਕੀਮ ਸੀ ਜਿਹੜੇ। ਅੱਛਾ। ਇਹ ਆਪਣਾ ਮਾਨੋ ਚਾਲ ਸੀ। ਹੂੰ। ਤੇ ਇਹਨਾਂ ਦਾ ਕੀ ਨਾਂ ਸੀ? ਇਕੱਠੇ ਇਹਨਾਂ ਦਾ ਕੀ ਨਾਂ ਸੀ? ਚੰਨਨ ਸਿੰਘ, ਚੰਨਨ ਸਿੰਘ। ਸਰਦਾਰ ਚੰਨਨ ਸਿੰਘ। ਜਿਨ੍ਹਾਂ ਨੇ ਮੁਖਤਾਰ ਸਿੰਘ ਆਪਣੇ ਹਾਂ, ਪੁੱਤਰ ਦਾ ਨਾਂ ਬੇਟਾ। ਰੱਖਿਆ। ਹਾਂ। ਫਿਰ ਤੁਸੀਂ ਪੈਦਾ ਹੋਏ ਤੇ ਤੁਹਾਡਾ ਨਾਂ ਵੀ ਮੁਖਤਾਰ ਰੱਖਿਆ ਗਿਆ। ਹਾਂ। ਕੀ ਬਾਤ ਹੈ ਵੈਸੇ। ਹਾਂ, ਇਹ ਪਿਆਰ ਸੀਗਾ। ਅੱਛਾ, ਜਦੋਂ 47 ਹੋਈ ਹੈ, ਹਾਂਜੀ। ਵੰਡ ਹੋਈ ਹੈ, ਹਾਂਜੀ। ਪਾਰਟੀਸ਼ਨ ਹੋਈ ਹੈ, ਉਜਾੜਾ ਪਿਆ ਵਾ, ਹਾਂਜੀ। ਤੁਸੀਂ ਕਿੱਦਾਂ ਆਪਣੇ ਘਰ ਛੱਡ ਕੇ ਨਿਕਲੇ? ਉਸ ਵਕਤ ਜੀ ਇਵੇਂ ਤੁਹਾਨੂੰ ਦੱਸ ਨਾ, ਮੈਂ ਮਸ਼ਰਕ ਪਾਸੇ ਅਸਤੇ ਕੇ ਪਿੰਡ ਸੀ। ਅੱਛਾ। ਤੇ ਸੁਣਿਆ ਵੀ ਉੱਥੇ ਲੜਾਈ, ਜਿਵੇਂ ਭਾਈ ਫਿਰੂ ਇੱਥੋਂ ਹਾਂਜੀ, ਕੋਈ ਹਾਂਜੀ। 2 ਕਿਲੋਮੀਟਰ ਦੇ ਜਾਂ ਹੂੰ 1.5 ਮੀਟਰ ਦੇ, ਹੂੰ ਤੇ ਉਹ ਲੜਾਈ ਹੋ ਗਈ। ਹੂੰ ਤੇ ਫਿਰ ਐਵੇਂ ਰੌਲਾ ਪੈ ਗਿਆ, ਰੇਡੀਓ ਆਇਆ ਹੈ, ਇਉਂ ਹੀ ਖਬਰਾਂ ਕਰਦਾ ਹੈ। ਹੂੰ। ਉਹ ਔਰਤਾਂ ਸਾਰੇ ਪਿੰਡ ਦੀਆਂ ਸਾਡੇ ਤੇ ਬੰਦੇ ਜਿਹੜੇ ਬਾਹਰ ਚਾਰ ਤੇ ਫਿਰ ਪਹਿਰੇ ਤੇ ਹੋ ਗਏ। ਅੱਛਾ। ਉਹ ਫਿਰ ਆਖੇ ਨਹੀਂ ਜੀ ਇਹ ਆਨੇ ਨੇ ਪਾਕਿਸਤਾਨ ਬਣ ਜਾਣਾ ਹੈ, ਤੇ ਜਾਂ ਤੁਸੀਂ ਇੱਕ ਵਾਰ ਚਲੇ ਜਾਓ ਉੱਧਰ, ਫਿਰ ਆਣਾ ਹੈ। ਉਸ ਵਕਤ ਅਸੀਂ ਉੱਥੇ ਪਿੰਡੋਂ ਉੱਠੇ ਜਦੋਂ, ਹੂੰ। ਤੇ ਮਗਰਬ ਵਾਲੇ ਪਾਸੇ ਅਸ ਵਾਲਾ ਪਿੰਡ ਸੀ, ਮੇਰਾ ਨਾਨਕਾ ਪਿੰਡ ਸੀ। ਅੱਛਾ। ਅੱਗੇ ਹੋਰ ਇਵੇਂ ਪਿੰਡ ਹੂੰ। ਨਾਲ ਸੀ। ਹੂੰ। ਤੇ ਉਹ ਅਸੀਂ ਆਪਣਾ ਗੰਡਾ ਸਿੰਘ ਤੋਂ ਕੋਲੋਂ ਲੰਘਤੇ ਅੱਛਾ। ਤੇ ਪਾਕਿਸਤਾਨ ਉਲਾ ਆ ਕੀ ਗਏ। ਆ ਗਿਆ, ਪਾਕਿਸਤਾਨ ਉਲਾ ਕੇ ਅੱਛਾ। ਪਿੰਡ ਆ ਗਿਆ। ਕਿੰਨੇ ਦਿਨਾਂ 'ਚ ਤੁਹਾਡਾ ਸਫ਼ਰ ਕਿੰਨੇ ਦਿਨਾਂ ਦਾ ਸੀ? ਉਥੋਂ ਪਿੰਡੋਂ ਅਸੀਂ ਨਿਕਲੇ ਆ, ਹਾਂ। ਤੇ ਇੱਥੇ ਆ ਗਿਆ ਸੀ ਮੈਂ ਉਲਾ ਕੀ ਪਿੰਡ। ਹੂੰ। ਇੱਥੇ ਬਾਰਿਸ਼ਾਂ ਬੜੀਆਂ ਹੁੰਦੀਆਂ ਸੀ, ਅੱਛਾ। ਤੇ ਬੜੇ ਲੋਕ ਇਕੱਠੇ ਵੀ ਹੋ ਗਏ ਕਾਫੀ, ਹੂੰ। ਤੇ ਵੀ ਉੱਥੋਂ ਨਿਕਲੀ ਆਪਾਂ ਕਸੂਰ ਚੱਲੀਏ। ਅੱਛਾ। ਫਿਰ ਉੱਥੇ ਕਸੂਰ ਆ ਗਿਆ ਸੀ। ਹੂੰ। ਕਸੂਰ ਜਦੋਂ ਅਸੀਂ ਆ ਗਿਆ, ਇੱਕ ਹਵੇਲੀ ਸੀ, ਉਹਦੇ ਵਿੱਚ ਅਸੀਂ ਬਹਿ ਗਏ ਜਾ ਕੇ। ਬੜੇ ਵੱਡੇ ਹੈਗੇ ਸੀ, ਲੱਕੜਾਂ ਪਈਆਂ, ਟਾਲ ਜਿਹਾ ਸੀ, ਹਵੇਲੀ ਅਸੀਂ ਤਾਂ ਗਿਣਦੇ ਸਨ। ਹਾਂਜੀ ਹਾਂਜੀ। ਉੱਥੇ ਬਹਿ ਗਏ। ਅੱਛਾ। ਫਿਰ ਨਾਲ ਪਿੰਡ ਹੈਗਾ ਹੈ ਆਪਣਾ ਕਸੂਰ ਦੇ ਨਾਲ, ਆਪਣਾ ਨਹੀਂ ਯਾਰ ਦੂਰ ਆਪਣਾ ਜਿੰਨੇ ਜਿੱਥੇ ਜੋਗ ਰਹਿੰਦੀ ਯਾਰ ਨਹੀਂ, ਵੀ ਬਿਲਕੁਲ ਨਾਲ ਸ਼ਹਿਰ ਦੀ ਯਾਰ ਮੈਨੂੰ। ਚਲੋ ਕੋਈ ਗੱਲ ਨਹੀਂ, ਅੱਛਾ। ਅੱਗੇ ਵਧਦੇ ਹਾਂ। ਇੱਥੇ ਆ ਗਏ। ਅੱਛਾ। ਸ਼ੇਖ ਸਾਹਿਬ। ਅੱਛਾ, ਨਹੀਂ ਆਪਾਂ ਹਾਂ ਸ਼ੇਖ ਸਾਹਿਬ ਗਏ। ਅੱਛਾ। ਪਿੰਡ ਇੱਥੇ ਆ ਗਏ। ਅੱਛਾ। ਇੱਥੇ ਫਿਰ ਅਸੀਂ ਰਹਿ ਕੋਈ 15-16 ਦਿਨ। ਹੂੰ। ਫਿਰ ਇੱਥੇ ਜਦੋਂ ਪਿੰਡ ਸਾਡਾ ਸਾਰਾ ਨਾ ਲੰਬੇ ਜਗੀਰ ਇੱਥੇ ਆ ਗਿਆ, ਸਧਾਰਾ ਪਿੰਡ, ਸਾਰੇ ਲੋਕ ਇੱਥੇ ਆ ਗਏ। ਅੱਛਾ। ਫਿਰ ਇੱਥੇ ਜਦੋਂ ਸਿੱਖਾਂ ਦਾ ਸਮਾਨ ਸੀ, ਉਹ ਵੰਡਦੇ ਸੀ। ਇੱਕ ਬੰਦਾ ਆ ਗਿਆ, ਹਾਂਜੀ ਕਿੰਨੇ ਜੀ? ਅਸੀਂ ਜੀ 8 ਜੀ। ਉਹ ਭਾਵੇਂ 2 ਜੀ ਹੋਣ, ਉਹ ਬਿਸਤਰੇ ਮੰਜੇ ਬਿਸਤਰੇ ਦਾਣਾ ਪੱਕਾ ਉਹਨੂੰ ਲੈ ਜਾਣਾ। ਉਹ 1-2 ਦਿਨ ਚੱਲੇ ਤੇ ਇਹਨਾਂ ਲੋਕਾਂ ਨੇ ਵੇਖਿਆ ਵੀ ਇਹ ਤਾਂ ਗੱਲ ਨਹੀਂ ਸਹੀ, ਇਹ ਵੰਡ ਹੀ ਨਹੀਂ ਪਤਾ ਕੀ ਇਹ ਆਦਮੀ ਆਇਆ ਤੇ ਕਿੰਨੇ ਜੀ ਕਿੰਨੇ ਨਹੀਂ। ਉਹਨੇ ਜੀ ਤੁਸੀਂ ਆਪਦਾ ਨੰਬਰਦਾਰ ਲਿਆਓ। ਇਹਨਾਂ ਨੂੰ ਫਿਰ ਪਤਾ ਲੱਗਾ ਪਿਛਾਂ ਵੀ ਉਹ ਤਾਂ ਲਾਕੀਆ ਕਸੂਰ ਨੇ। ਸ਼ੇਖ ਪਾਓ ਪਿੰਡ ਦਾ ਨਾਂ ਹੈ। ਸ਼ੇਖ ਪਾਓ ਸ਼ੇਖ ਪਾਓ ਕਸੂਰ ਦੇ ਨਾਲ ਹੀ ਹੈ। ਅੱਛਾ। ਵੀ ਉੱਥੇ ਨੇ। ਅਸੀਂ ਉਹ ਫਿਰ ਉੱਥੇ ਪਾਇਆ ਲੱਦਾ ਜੋਇਆ ਸੀ ਇੱਥੇ ਸਾਡੇ ਪਿੰਡ ਦਾ। ਅੱਛਾ। ਇਹ ਫਿਰ ਗਿਆ ਉੱਥੇ। ਉੱਥੋਂ ਜਾ ਕੇ ਫਿਰ ਇਹਨੇ ਸਾਨੂੰ ਲਿਆਂਦਾ। ਉੱਥੋਂ ਅਸੀਂ ਸ਼ੇਖ ਪਾਓ ਚੱਲੇ ਨਾ, ਰਾਤ ਮੱਤੇ ਰਹੇ। ਮੱਤੇ ਆ ਕੇ ਪਿੰਡ ਦੇ ਪਾਸੇ ਕੱਪੜਾ ਵਿਛਾ ਦਿੰਦੇ ਸਾਂ, ਸਮਾਨ ਰੱਖ ਕੇ ਬਹਿ ਜਾਂਦੇ ਸਾਂ। ਬੁਰਕ ਪਰੇਸ਼ਾਨੀ। ਰੋਟੀ ਪਕਾ ਲੈਣੀਆਂ ਤੇ ਖਾ ਲੈਣੀਆਂ ਬਸ। ਫਿਰ ਉੱਥੇ ਅਸੀਂ ਰਾਤ ਰਿਹਾ ਤੇ ਸੁਬਾਹ ਉੱਥੋਂ ਚੱਲੇ ਅਸੀਂ ਮੱਤਿਓਂ। ਤੇ ਫਿਰ ਅਸੀਂ ਰਾਤ ਇੱਥੇ ਬਗਿਆਣੇ। ਅੱਛਾ। ਬਗਿਆਣੇ ਨਾਲ ਇੱਕ ਦਰਖਤ ਬੜੇ ਸੀ ਕਾਫੀ। ਫਿਰ ਇੱਥੇ ਆ ਕੇ ਅਸੀਂ ਨਾ ਤਕਰੀਬਨ ਵੇਲਾ ਹੋਵੇਗਾ ਇੱਥੇ ਅਸੀਂ ਪਹੁੰਚ ਗਏ। ਇਹ ਥੋੜਾ ਲੇਟ ਹੋਵਾਂ ਤੇ ਘੈਂਟਾ। ਫਿਰ ਇਹਨਾਂ ਨੇ ਕਿਹਾ ਵੀ ਤੁਸੀਂ ਐਵੇਂ ਕਰੋ ਕਿ
ਜਿਹੜਾ ਹੈਗਾ ਪਾਇਆ ਲਾ ਦਿੱਤਾ ਸੀ ਨਾ ਲੈਣ ਨੂੰ ਗਿਆ, ਉਹਨੇ ਇਹ ਮੁਖਤਿਆਰ ਨੂੰ ਮੇਰੇ ਨਾਲ ਘੱਲ ਦਿਓ, ਤੁਸੀਂ ਅੱਗੇ ਭਾਈ ਫਿਰੂ ਸੜਕਾਂ ਉਹਦੇ ਅੱਗੇ ਭਾਈ ਫਿਰੂ ਆ ਜਾਂਦਾ, ਤੇ ਭਾਈ ਫਿਰੂ ਤੁਸੀਂ ਪੁੱਛਿਆ ਲੰਬੇ ਕੋਈ ਰਾਹ ਕਿਹੜਾ ਹੈ, ਉਹ ਫਿਰ ਲੰਬੇ ਜਗੀ ਦਾ ਤਾਂ ਰਾਹ ਦੱਸ ਦਿੰਦੇ, ਤੁਸੀਂ ਉਧਰ ਨੂੰ ਆ ਜਾਣਾ। ਅਸੀਂ ਫਿਰ ਰਾਤ ਇੱਥੇ ਆਪਣਾ ਚੌਧਰੀ ਦੁੱਲਾ, ਉਹ ਵੀ ਸਿੱਖ ਹੀ ਸੀ, ਅੱਛਾ ਮੁਸਲਮਾਨ ਹੋਇਆ ਸੀ ਚੌਧਰੀ ਦੁੱਲਾ, ਅੱਛਾ ਉਹਨਾਂ ਦਾ ਡੇਰਾ ਸੀ ਇੱਥੇ ਭਾਈ ਫਿਰੂ। ਅਸੀਂ ਫਿਰ ਰਾਤ ਉੱਥੇ ਰਹੇ। ਹਾਂਜੀ, ਰਾਤ ਅਸੀਂ ਉੱਥੇ ਰਹੇ ਤੇ ਸੁਬਾਹ ਹੋਈ ਨਾ, ਜਦੋਂ ਸੁਬਾਹ ਜੋ ਚਾਨਣ ਹੁੰਦਾ ਸੀ ਉਦੋਂ ਟੁਰ ਪੈਂਦੇ ਸੀ, ਤੇ ਜਦੋਂ ਹਨੇਰਾ ਜਿਹਾ ਮਾਲੂਮ ਹੋਣਾ ਫਿਰ ਅਗਾਂਹ ਨਹੀਂ ਸੀ ਟੁਰਦੇ, ਫਿਰ ਵੀ ਉਹਦੇ ਲੜਾਈ ਪਸਾਦ ਰਾਤੀ ਮਤਲਬ, ਲੇਕਿਨ ਅਲਹਮਦੁਲਿਲਾ ਸਾਨੂੰ ਕੁਛ ਵੇਖਿਆ। ਅੱਛਾ ਖੈਰ ਖੈਰੀਅਤ ਨਾਲ ਖੈਰ ਖਰੀ ਐਵੇਂ ਅਸੀਂ ਤਾਂ ਐਵੇਂ ਲੱਗਿਆ ਜਿਵੇਂ ਆਪਾਂ ਲੱਗੇ ਜਾਂਦੇ ਆਰਾਮ ਨਾਲ, ਨਾ ਸਾ ਵੇਖਿਆ ਨਾ ਸਾਨੂੰ ਪਤਾ, ਉਂਝ ਸੁਣਦੇ ਸਾਂ ਵੀ ਫਲਾਨੀ ਜਗ੍ਹਾ ਸਿੱਖਾਂ ਨੇ ਮਾਰ ਦਿੱਤਾ, ਫਲਾਨੀ ਤਾਂ ਮੁਸਲਮਾਨਾਂ ਨੇ ਸਿੱਖਾਂ ਨੂੰ ਮਾਰ ਦਿੱਤਾ। ਤੁਹਾਨੂੰ ਤੁਹਾਡੇ ਪਿੰਡ ਤੋਂ ਕੱਢਿਆ ਗਿਆ ਜਾਂ ਤੁਸੀਂ ਖੁਦ ਆਏ ਹੋ? ਉਸ ਵਕਤ ਜੀ ਸਾਨੂੰ ਤਾਂ ਅਸੀਂ ਤਾਂ ਆਪਣੇ ਆਪ ਹੀ ਆ ਗਿਆ ਸੈਵੀਂ। ਅੱਛਾ, ਆਪਣੇ ਆਪ ਹੀ ਕਿਸੇ ਨੇ ਨਹੀਂ ਪਿੱਛੋਂ ਆਖਿਆ ਵੀ ਜਦੋਂ ਨਿਕਲੋ, ਪਿੱਛੋਂ ਮਤਲਬ ਜਦੋਂ ਕਿਸੇ ਨੇ ਜਿੱਥੇ ਨਹੀਂ ਆਂਦੇ ਆਖਿਆ ਰਹੇ ਨਿਕਲੋ, ਤੇ ਪਿੱਛੋਂ ਜੱਥਾ ਆਇਆ ਨਾ ਵੀ ਆਪਾਂ ਕਿਸਾ ਬਣ ਗਿਆ ਬਸ ਚੱਲੀਏ ਚਲਿਏ ਚੱਲ ਉਵੇਂ ਹੀ ਟੁਰ ਪੈਂਦੇ ਸਾਂ। ਤੇ ਨਿਕਲਣ ਵੇਲੇ ਚੰਨਣ ਸਿੰਘ ਨੂੰ ਮਿਲ ਕੇ ਆਏ ਸੀ? ਨਹੀਂ ਜੀ, ਉਸ ਵਕਤ ਤਾਂ ਵੀ ਫਟਾਫਟ ਹੀ ਨਿਕਲੀ ਆ ਜੀ। ਅੱਛਾ, ਹਾਂਜੀ, ਉਹਨਾਂ ਦੇ ਕੋਈ ਬੱਚੇ ਜਿਨ੍ਹਾਂ ਨਾਲ ਤੁਸੀਂ ਖੇਡਦੇ ਹੋਵੋ, ਕੋਈ ਉਹਨਾਂ ਦੇ ਨਾਮ ਯਾਦ ਕਿ ਨਹੀਂ ਨਹੀਂ? ਮੁਖਤਾਰ ਸਿੰਘ ਬਸ ਇੰਨਾ ਹੀ ਪਤਾ ਜੀ, ਮੁਖਤਾਰ ਸਿੰਘ ਦਾ ਪਤਾ? ਮੁਖਤਾਰ ਸਿੰਘ ਦਾ ਪਤਾ ਹੈ। ਅੱਛਾ, ਜਾਂ ਇਹ ਪਏ ਹਜ਼ਾਰੀ ਦੇ ਸੀ, ਦੀਵਾਨ ਮੱਲ ਤੇ ਹਾਂ। ਕਸ਼ਮੀਰੀ ਮੱਲ, ਹਾਂ, ਦੋ ਬੇਟੇ ਸੀ। ਹੂੰ ਤੇ ਦੀਵਾਨ ਮੱਲ ਦਾ ਨਾ ਜਿਹੜਾ ਸੀ ਨਾ ਉਹ ਇੱਕ ਮਤੀ ਜਾਣਦੇ ਸੀ ਕਰਦਾ, ਤੇ ਜਿਹੜਾ ਕਸ਼ਮੀਰ ਮੱਲ ਸੀ ਨਾ ਉਹ ਤਾਂ ਐਮਏ ਕੇ ਖਰਬੀਏ, ਅੱਛਾ, ਉਸ ਵਕਤ ਕਾਫੀ ਪੜ੍ਹਿਆ ਸੀ, ਕਾਫੀ ਪੜਿਆ ਹੋਇਆ ਸੀ। ਕਾਫੀ ਪੜ੍ਹਦਾ ਸੀ ਜੀ, ਅੱਛਾ, ਅਜੇ ਪੜ ਰਿਹਾ ਸੀ? ਪੜ੍ਹ ਰਿਹਾ ਸੀ ਉਹ। ਕੀ ਬਾਤ ਹੈ। ਬਜ਼ੁਰਗੋ, ਅੱਜ ਦੀ ਮੈਂ ਗੱਲ ਕਰਾਂ ਪੌਣੀ ਸਦੀ ਬਾਅਦ, ਹਾਂਜੀ, ਅੱਜ ਉਹ ਪਿੰਡ, ਹਾਂ, ਉਹ ਥਾਵਾਂ ਜਿੱਥੇ ਬਚਪਨ ਗੁਜ਼ਾਰਿਆ, ਹਾਂ, ਅੱਖਾਂ ਦੇ ਮੂਹਰੇ ਆ ਜਾਂਦਾ, ਹਾਂ, ਯਾਦ ਆਓ ਸਾਰਾ ਕੁਝ, ਹਾਂ। ਦਿਲ ਕਰਦਾ ਜਾਣ ਨੂੰ। ਤੁਸੀਂ ਭਾਵਕ ਹੋ ਜਾਂਦੇ ਹੋ ਪਿੰਡ ਦਾ ਨਾਮ ਲੈ ਕੇ, ਤੇ ਮੈਂ ਤੁਹਾਡੀ ਫੀਲਿੰਗ ਸਮਝਦਾ ਵਾਂ, ਪਰ ਇਹ ਫੀਲਿੰਗ ਜੇ ਆਪਾਂ ਦੁਨੀਆ ਨੂੰ ਨਹੀਂ ਨਾ ਵਿਖਾਵਾਂਗੇ ਤੇ ਫਿਰ ਗੱਲ ਨਹੀਂ ਬਣਨੀ। ਹਾਂ, ਇਹ ਤਾਂ ਜੀ ਇੱਕ ਪਿੰਡ ਹੈ ਨਾ, ਇਹ ਤਾਂ ਇੱਕ ਪਿੰਡ ਹੈ, ਹਾਂ, ਇੱਥੇ ਕਈ ਲੋਕ ਨੇ, ਹਾਂ, ਉੱਥੇ ਅਸੀਂ ਖੁਦ ਮਾਲਕ ਹੀ ਸਾਂ ਪਿੰਡ ਦੇ, ਕੋਈ ਹੋਰ ਮਾਲਕ ਨਹੀਂ ਸੀ ਹੈਗਾ। ਕਿੰਨੀ ਜ਼ਮੀਨ ਸੀ ਉੱਥੇ ਤੁਹਾਡੇ ਕੋਲ? ਸਾਡੇ ਕੋਲ 500 ਦੇ ਕਮਾ ਦੇ 3 ਮਾਲਕ ਸੀ, 2 ਮੇਰੇ ਚਾਚੇ, ਇੱਕ ਮੇਰਾ ਅੱਬਾ। ਇਹਦਾ 6 ਸਾਲ ਦਾ ਸੀ, 7 ਸਾਲ ਦਾ ਜਦੋਂ ਫੌਤ ਹੋ ਗਿਆ। ਇੱਕ ਕਾਲਾ ਸੀ, 2 ਚਾਚੇ ਸੀ, ਤੇ ਇੱਕ ਸਾਡੀ ਦਾਦੀ ਵੀ ਵੱਡੀ ਰਹੀ ਸੀ, ਕੋਈ 300 ਕਮਾ ਉਹਦੀ ਸੀ। ਅੱਛਾ, ਤੇ 1500 ਬਾਕੀ 18 ਜਾਂ 2000 ਦੇ ਲਗਭਗ ਪਿੰਡ ਸੀ। ਫਿਰ ਇਹ ਮਾਰੂਸੀ ਸੀ ਵਿੱਚ ਸਾਡੇ ਜਿਹੜੇ ਏਸਾ ਕਰਦੇ ਸੀ ਲੋਕ, ਇੱਥੇ ਚੋਰੀ ਚਾਰੀ ਕੀਤੀ, ਤੇ ਜਦੋਂ ਪੁਲਿਸ ਪੈਣ ਲੱਗ ਪਈ ਇੱਥੋਂ ਫਿਰ ਨਿਕਲ ਗਿਆ ਤੇ ਅਗਲੇ ਖਾਂਬੋ ਕੇ ਅਗਲੇ ਪਿੰਡ ਚਲੇ ਗਏ। ਉੱਥੇ ਸਰਦਾਰ ਕੋਲ ਰਿਹਾ ਤੇ ਉੱਥੋਂ ਟੀਕੇ ਜਦੋਂ ਉਦੋਂ ਪਈ ਪੁਲਿਸ ਦੇ ਫਿਰ ਅਗਲੇ ਪਿੰਡ ਹੋ ਜਾਂਦੇ। ਇਹਨਾਂ ਫਿਰ ਸੋਚਿਆ ਕਿ ਵੀ ਆਪਾਂ ਇਹਨਾਂ ਨੂੰ ਕੋਈ ਜ਼ਮੀਨ ਦਈਏ ਨਾ, ਜਿਹੜੇ ਇੱਥੇ ਬੈਠੇ ਰਹਿਣ। ਇਹਨਾਂ ਕਿਸੇ 10 ਕਿੱਲੇ ਦਿੱਤੀ, ਕਿਸੇ 5 ਦਿੱਤੀ, ਕਿਸੇ 15 ਦਿੱਤੀ, ਜਿਵੇਂ ਜਿਵੇਂ ਉਹ ਜੀ ਸੀ ਉਸ ਹਿਸਾਬ ਨਾਲ। ਅਜੇ ਵੀ ਉਹ ਮਰੂਸੀ ਜ਼ਮੀਨਾਂ ਜਿਹੜੀਆਂ ਮਰੂਸੀ ਲਗੀਆਂ ਨੇ। ਅੱਛਾ, ਹਾਂਜੀ, ਮਤਲਬ ਟੋਟਲ ਕੁੱਲ ਮਿਲਾ ਕੇ ਮਾਲਕ ਅਸੀਂ ਮਾਲਕ ਲੰਬੇ ਸਦਾਰੇ ਦੇ ਅਸੀਂ ਮਾਲਕ ਸਾਂ। ਅੱਛਾ, ਹਾਂਜੀ। ਵੈਸੇ ਟੋਟਲ ਤੁਹਾਡੀ ਜ਼ਮੀਨ ਉੱਥੇ ਕਿੰਨੀ ਸੀ, ਕਿੰਨੇ ਮੁਰੱਬੇ ਕਹਿ ਸਕਦੇ ਆਪਾਂ ਅਸੀਂ ਲਗਭਗ? ਯਾਨੀ ਮੇਰੇ ਜਿਹੜੇ ਮੇਰੇ ਪਿਓ ਦੇ ਨਾ 18,000 ਹੋ ਗਿਆ ਨਾ। ਅੱਛਾ, 1800? ਹਾਂਜੀ, ਏਕੜ 1800 ਏਕੜ ਦੇ ਤੁਸੀਂ ਮਾਲਕ ਸੀ। ਇੱਥੇ ਤੁਹਾਨੂੰ ਜ਼ਮੀਨ ਫਿਰ ਪੂਰੀ ਪੈ ਗਈ? ਇੱਥੇ ਜੀ ਸਾਨੂੰ ਪੈ ਗਈ, ਪਹਿਲਾਂ ਤਾਂ ਵਾਹਵਾ ਪੈ ਗਈ, ਫਿਰ ਜਦੋਂ ਇਸਤੇਮਾਲ ਹੋਈ ਇੱਥੇ ਚਾਈ ਜਿਹੜੇ ਨੇ ਇਹ 64 ਯੂਨਿਟ ਦਾ ਮੱਝ ਦੀ ਜ਼ਮੀਨ ਜਿਹੜੀ, ਤੇ ਜਿਹੜੀ ਖੂਹਾਂ ਦੀ ਹੈ ਨਾ ਚਾਈ ਜ਼ਮੀਨ, ਇਹ 80-82 ਦੇ ਹਿਸਾਬ ਨਾਲ ਯੂਨਿਟਾਂ ਦੇ। ਇੱਥੇ ਡੰਡੀ ਵੱਜ ਗਈ ਇੱਥੇ ਫਿਰ ਸਾਡੀ ਇਸ ਤਰ੍ਹਾਂ ਕਿ ਸਾਡੇ ਅਨਪੜ੍ਹ ਸੀ, ਸਾਰੇ ਅਨਪੜ੍ਹ ਸੀ, ਦਾਦੇ ਵੀ ਸਾਰੇ, ਕੋਈ ਵੀ ਨਹੀਂ ਪੜ੍ਹਿਆ। ਇਹਨਾਂ ਲੋਕਾਂ ਦੇ ਜਿਹੜੇ ਪੜ੍ਹੇ ਲਿਖੇ ਸੀ ਨਾ, ਇਹਨਾਂ ਇਹ ਕੀਤੀ ਵੀ ਉਹ ਜ਼ਮੀਨ ਸਾਨੂੰ ਜਿਹੜੀ ਚਾਹੀ ਪਈ ਨਾ, ਉਹ ਚਾਹੀ ਪਵਾ ਦਿੱਤੀ। ਜਦੋਂ ਇਸਤੇਮਾਲ ਹੋਈ ਉਹ ਚੁੱਕ ਕੇ ਦੂਜੇ ਪਾਸੇ ਗਈ, ਉਹ ਘਟ ਗਈ।
ਅੱਛਾ, ਤੁਹਾਨੂੰ ਫਿਰ ਇੱਥੇ ਕਿੰਨੀ ਜ਼ਮੀਨ ਇੱਥੇ ਪਈ? ਤਕਰੀਬਨ ਇਸ ਵਕਤ 11 ਕੁ ਮਰਬੇ ਦਾ 11 ਇਹ ਅਗਰ ਇਸ time ਹੀ ਹੈਗੇ ਹਾਂ 11 ਕੁ ਮਰਬੇ, ਹਾਂ। ਮਤਲਬ 250-300 ਮੁਰੱਬਾ ਜਿਹੜਾ ਹਾਂਜੀ, ਹੈ, ਹਾਂਜੀ, 250-300 ਏਕੜ। ਏਕੜ ਇਸ ਵਕਤ ਹੀ ਹਾਂ। ਇਨਸ਼ਾਅੱਲਾ ਸਾਡੇ ਕੋਲ ਹੈਗਾ ਹੈ। ਚਲੋ ਮਾਸ਼ਾਅੱਲਾ, ਫਿਰ ਵੀ ਬੜਾ ਸ਼ੁਕਰ ਹੈ ਜੀ। 250-300 ਏਕੜ ਜ਼ਮੀਨ ਦੇ ਮਾਲਕ ਜਿਹੜਾ ਹੈ, ਹਾਂ, ਉਹਨੂੰ ਕਿਸੇ ਚੀਜ਼ ਦੀ ਲੋੜ ਨਹੀਂ ਹੈ, ਅਲਹਮਦੁਲਿਲਾ ਜੀ। ਕਿਸੇ ਚੀਜ਼ ਦਾ ਲਾਲਚ ਨਹੀਂ ਹੈ। ਲੇਕਿਨ ਤੁਸੀਂ ਇਹਨਾਂ ਦੇ ਅਥਰੂ ਵੇਖੋ ਕਿ ਇਹਨਾਂ ਨੂੰ ਆਪਣੇ ਪਿੰਡ ਦੀਆਂ ਕਿੰਨੀਆਂ ਯਾਦਾਂ ਆ ਰਹੀਆਂ ਨੇ, ਆਪਣੇ ਪਿੰਡ ਨਾਲ ਇਹ ਕਿੰਨਾ ਜੁੜੇ ਹੋਏ ਨੇ। ਇਹਨਾਂ ਨੂੰ ਮੈਂ ਪਿੰਡ ਦੀ ਗੱਲ ਕਰਦਾ ਤੇ ਇਹਨਾਂ ਦੀਆਂ ਅੱਖਾਂ 'ਚ ਅਥਰੂ ਆ ਜਾਂਦੇ। ਸੋ ਇਹ ਉਹ ਚੀਜ਼ਾਂ ਨੇ, ਇਹ ਉਹ ਰੱਬੀ ਰੂਹਾਂ ਨੇ ਜਿਨ੍ਹਾਂ ਨੇ 75 ਸਾਲ ਗੁਜ਼ਰਨ ਤੋਂ ਬਾਅਦ, ਹੁਣ ਮੈਨੂੰ ਵੀ ਤੁਸੀਂ ਪਾਵਕ ਕਰ ਦਿੰਦੇ ਹੋ ਕਿ 75 ਸਾਲ ਗੁਜ਼ਰਨ ਤੋਂ ਬਾਅਦ ਵੀ ਉਹ ਪਿੰਡ, ਉਹ ਧਰਤੀ ਅੱਜ ਵੀ ਨਹੀਂ ਭੁੱਲੇ। ਤੇ ਇਹੋ ਜਿਹੇ ਲੋਕਾਂ ਨੂੰ ਅਸੀਂ ਰੈਲੀਵੈਂਟ ਅਥਾਰਟੀਜ਼ ਨੂੰ ਕਹਿੰਦੇ ਆ ਕਿ ਇਹੋ ਜਿਹੇ ਲੋਕ ਵੇਖੋ ਕਿ ਅਸੀਂ ਕਿਸ ਤਰ੍ਹਾਂ ਪੰਜਾਬੀ ਆਪਸ ਦੇ ਵਿੱਚ ਪਰੋਏ ਹੋਏ ਆ। ਅੱਛਾ ਬਜ਼ੁਰਗੋ, ਮੈਂ ਫਿਰ ਤੁਹਾਨੂੰ ਪਿੰਡ ਦੀ ਗੱਲ ਕਰਾਂਗਾ। ਫਿਰੋਜ਼ਪੁਰ ਜਾਣਾ ਹੈ, ਹਾਂਜੀ, ਫਿਰੋਜ਼ਪੁਰ ਜਾਣਾ ਨਾ, ਵੱਡੇ ਹਾਂ। ਭਾਈ ਸੀ। ਹਾਂ ਅਸੀਂ ਤਾਂ ਜੇ ਰਿਕਸ਼ੇ ਵਾਲੇ ਨੂੰ ਆਖੀਏ ਨਾ ਰਿਕਸ਼ਾ ਰੋਕੇ ਹਾਂ ਤੇ ਉਹ ਨਹੀਂ ਰੋਕਦਾ। ਹਾਂ ਉੱਥੇ ਸਾਡੇ ਰੇਲ ਗੱਡੀ ਜਿਹੜੀ ਸੀ ਨਾ, ਹਾਂ ਉਹ ਜਿਹੜਾ ਗਾਰਡ ਹੁੰਦਾ ਸੀ ਨਾ ਹੂੰ ਆਪਣੇ ਫਾਟਕ ਤੇ, ਹੂੰ ਉਹਨੂੰ ਆਖਣਾ ਵੀ ਗੱਡੀ ਰੋਕਦੀ ਹੈ, ਅਸੀਂ ਫਿਰੋਜ਼ਪੁਰ ਜਾਣਾ ਹੈ। ਹੂੰ। ਉਹਨੇ ਗੱਡੀ ਉੱਥੇ ਰੁਕਦੀ ਸੀ ਸਾਡੇ ਪਿੰਡ ਅੱਛਾ। ਫਾਟਕ ਤੇ ਉਹਦੇ ਵਿੱਚ ਬਹਿ ਜਾਂਦੇ ਸੀ, ਫਿਰੋਜ਼ਪੁਰ ਚਲੇ ਜਾਂਦੇ। ਹੂੰ ਫਿਰੋਜ਼ਪੁਰ ਜੇ ਗੱਡੀ ਤੇ ਆਣਾ ਤੇ ਉਹ ਡਰਾਈਵਰ ਨੂੰ ਪਹਿਲੋਂ ਆਖਦੇ ਨਾ ਸੁਧਾਰੇ ਲਾ ਤੇ ਸਾਨੂੰ ਜਾਣਾ। ਅੱਛਾ ਉੱਥੇ ਆ ਕੇ ਗੱਡੀ ਰੁਕ ਜਾਂਦੀ, ਅਸੀਂ ਉੱਤਰ ਜਾਂਦੇ ਸੀ। ਅੱਛਾ। ਵੈਸੇ ਉੱਥੇ ਮਸਜਿਦ ਹੈ ਸੀ ਤੁਹਾਡੇ ਪਿੰਡ 'ਚ? ਹਾਂਜੀ ਹੈਗੀ ਸੀ। ਸਕੂਲ? ਨਹੀਂ ਸਕੂਲ ਨਹੀਂ ਸੀ। ਨਹੀਂ, ਸਹੀ, ਠੀਕ ਹੋ ਗਿਆ। ਅੱਛਾ ਬਜ਼ੁਰਗੋ, ਸਕੂਲ ਸਾਡੇ ਤੋਂ 2-3 ਮੀਲ ਸੀ। ਹੂੰ ਨਾੜੇ ਮੱਲਾਂ ਦਾ, ਨਾੜੇ ਮੱਲਾ ਸਕੂਲ? ਨਾੜੇ ਮੱਲਾਂ ਦਾ ਸਟੇਸ਼ਨ ਵੀ ਸੀ, ਹੂੰ ਥਾਣਾ ਵੀ ਸੀ, ਹੂੰ ਉੱਥੇ ਸਕੂਲ ਸੀ। ਸਾਡੇ ਪਿੰਡ ਹੁੰਦੇ ਫਿਰ 10-12 ਸਾਲ ਫਿਰ ਅਸੀਂ ਪੜ੍ਹਦੇ ਨਾ, ਹੂੰ ਅਸੀਂ ਪੜ੍ਹਨ ਹੀ ਇਹਦੇ ਰਾਤ ਦੇ ਲੱਗੇ ਹਾਂ। ਹੂੰ। ਅੱਛਾ ਬਜ਼ੁਰਗੋ, ਜਦੋਂ ਤੁਸੀਂ ਰਾਤ ਨੂੰ ਬੈਠੇ ਹੁੰਦੇ ਹੋ ਜਾਂ ਸ਼ਾਮ ਨੂੰ ਇਕੱਲੇ ਬੈਠੇ ਹੋਣਾ, ਦਿਮਾਗ ਪਿੰਡ ਦੀਆਂ ਗਲੀਆਂ 'ਚ ਪਹੁੰਚ ਜਾਂਦਾ, ਉਹ ਸਾਰਾ ਕੁਛ ਨਜ਼ਰ ਹੁਣ ਵੀ ਆਉਂਦਾ। ਹਾਂ, ਉਹ ਚੰਦਨ ਸਿੰਘ, ਉਹ ਹਜ਼ਾਰਾ, ਤਾਇਆ ਹਜ਼ਾਰਾ, ਉਹ ਵੇਖੋ ਤੁਸੀਂ ਅੱਜ ਵੀ ਉਹਨੂੰ ਤਾਇਆ ਕਰਕੇ ਯਾਦ ਕਰ ਰਹੇ ਹੋ, ਪੌਣੀ ਸਦੀ ਹੋ ਗਈ। ਤੇ ਇਹ ਉਹ ਸਾਂਝਾ ਹੈ, ਉਹ ਪ੍ਰੀਤਾਂ ਜਿਹੜੀਆਂ ਕਦੀਆਂ ਮੁੱਕ ਨਹੀਂ ਸਕਦੀਆਂ। ਔਰ ਬੜੇ ਮੈਨੂੰ ਉਹਦੇ ਨਾਲ ਕਹਿਣਾ ਪੈ ਰਿਹਾ। ਵੇਖੋ ਮੈਂ ਬਜ਼ੁਰਗ ਨੂੰ ਪਿੰਡ ਦਾ ਨਾਮ ਲੈਂਦਾ, ਮੈਂ ਪਿੰਡ ਬਾਰੇ ਜਾਣਨਾ ਚਾਹੁੰਦਾ। ਬਜ਼ੁਰਗ ਭਾਵਕ ਹੋ ਜਾਂਦੇ ਆ, ਉਹਨਾਂ ਦਾ ਦਿਲ ਭਰ ਆਉਂਦਾ ਵਾ। ਅੱਛਾ, ਜਿਹੜਾ ਬਾਹਰੋਂ ਅਗਰ ਆਪਾਂ ਤੁਹਾਡੇ ਪਿੰਡ ਜਾਂਦੇ ਮੇਨ ਰੋਡ ਤੋਂ ਜਾਂ ਜੀਟੀ ਰੋਡ ਤੋਂ, ਤੁਸੀਂ ਜੀਟੀ ਰੋਡ ਤੋਂ ਗੱਲ ਕੀਤੀ, ਤੇ ਕਿਹੜੇ ਕਿਹੜੇ ਪਿੰਡਾਂ ਥਾਣੀ ਹੋ ਕੇ ਉੱਥੇ ਪਹੁੰਚਦੇ? ਇਹ ਜੀ ਉਹ ਇਸ ਤਰ੍ਹਾਂ ਸੀ, ਫਿਰੋਜ਼ਪੁਰ ਤੋਂ ਅਸੀਂ ਬਹਿੰਦੇ ਸਾਂ ਨਾ ਗੱਡੀ ਤੇ ਫਾੜਕ ਦੇ ਉੱਤਰ ਜਾਂਦੇ ਸਾਂ। ਉੱਥੇ ਫਾੜਕ ਦੇ ਨਾਲ ਹੀ, ਬਿਲਕੁਲ ਨਾਲ ਹੀ ਸਾਡਾ ਪਿੰਡ ਆ। ਅੱਛਾ। ਹਾਂਜੀ ਬਿਲਕੁਲ ਨਾਲ ਨਾਲ 1-2 ਕਿੱਲੇ ਸੰਨ ਜੋ, ਉਹ ਵੀ ਪਿੰਡ ਦੇ ਹੀ ਪਿੰਡ। ਸਾਡੇ ਘਰ ਤੋਂ ਹੀ ਆਣੀ ਇੰਨਾ ਕੁ ਸੀ। ਉਹ ਪਿੰਡ ਦੇ ਘਰ ਘੁਰ ਵੀ ਤਾਂ ਨਾਲ ਸੀ ਨਾ, ਅੱਗੇ ਸੜਕ ਆ ਗਈ, ਅੱਗੇ ਰੇਲਵੇ ਲਾਈਨ ਨਾਲ। ਸਾਡਾ ਇਸ ਤਰ੍ਹਾਂ ਸੀ। ਅੱਛਾ। ਤੇ ਫਿਰੋਜ਼ਪੁਰ ਵੀ ਜਾਣਾ ਤੇ ਗੱਡੀ ਤੇ ਜਾਣਾ, ਗੱਡੀ ਤੇ ਆ ਜਾਣਾ, ਸਾਨੂੰ ਕੋਈ ਪ੍ਰੋਬਲਮ। ਅੱਛਾ, ਪਿਛਲੇ 75 ਸਾਲਾਂ 'ਚ ਕਦੀ ਕੋਸ਼ਿਸ਼ ਕੀਤੀ ਯਾਰ ਮੈਂ ਵੀਜ਼ਾ ਅਪਲਾਈ ਕਰਾਂ, ਪਾਸਪੋਰਟ? ਮੈਂ ਜੀ 1-2 ਵਾਰ ਕੀਤਾ ਹੈ ਕੋਸ਼ਿਸ਼ ਕੀਤੀ ਹੈ, ਲੇਕਿਨ ਉਹ ਜਿਵੇਂ ਅੱਲਾ ਦੀ ਨਾਮਨਜ਼ੂਰੀ ਤੇ ਕੰਮ ਉਸੇ ਤਰ੍ਹਾਂ ਹੀ ਹੁੰਦਾ ਰਿਹਾ, ਨਹੀਂ ਹੋਇਆ, ਕੰਮ ਨਹੀਂ ਬਣਿਆ। ਅੱਛਾ, ਆਪਾਂ ਕੋਸ਼ਿਸ਼ ਕਰਾਂਗੇ, ਜਿੰਨੀ ਕੁ ਵੀ ਵੇਖਣ ਵਾਲੇ ਵੀ ਹੋਣਗੇ ਮੈਂ ਉਹਨਾਂ ਨੂੰ ਵੀ ਬਾਅਦ 'ਚ ਬੇਨਤੀ ਕਰਾਂਗਾ। ਵੈਸੇ ਤੁਸੀਂ ਕੀ ਸਮਝਦੇ ਹੋ ਅੱਜ ਦੇ ਦੌਰ ਦੇ ਵਿੱਚ ਜੋ ਪਾਕਿਸਤਾਨ ਔਰ ਇੰਡੀਆ ਦੇ ਵਿਚਕਾਰ ਜੋ ਕਲੈਸ਼ਿਸ ਨੇ, ਉਹ ਕਲੈਸ਼ਿਸ ਕਿਹੜੀ ਬੁਨਿਆਦ ਤੋਂ ਨੇ? ਕੋਈ ਇਸ ਦਾ ਸਾਨੂੰ ਕੋਈ ਪੁਰਾਣਾ ਪਤਾ ਕਿ ਯਾਰ ਕੋਈ ਪੁਰਾਣੀ ਦੁਸ਼ਮਣੀ ਹੈ ਜੀ? ਪਤਾ ਇਹ ਦੁਸ਼ਮਣੀ ਕੋਈ ਨਹੀਂ ਹੈਗੀ। ਜਿਵੇਂ ਤੁਸੀਂ ਇਸ ਤਰ੍ਹਾਂ ਹੀ ਸਮਝ ਲਓ, ਜਿਵੇਂ ਇੱਕ ਅੱਜ ਕੱਲ੍ਹ ਪਾਕਿਸਤਾਨ ਦੀ ਹੁਕੂਮਤ ਹੈ, ਪਾਕਿਸਤਾਨ ਦੀ ਹੁਕੂਮਤ ਹੀ ਸਮਝ ਲਓ। ਹਾਂਜੀ ਹਾਂਜੀ। ਇਹ ਹੁਣ ਜਦੋਂ ਵੀ ਪਾਕਿਸਤਾਨ ਹੈਗੇ ਨੇ ਬੰਦੇ ਅਫਸਰ ਜਾਂ ਹੁਕਮਰਾਨ, ਇਹ ਹੁਣ ਇਮਰਾਨ ਖਾਨ ਦੇ ਪਿੱਛੇ ਪਏ ਨੇ ਨਾ, ਸਾਰੇ ਇਕੱਠੇ ਹੋ ਗਏ ਨੇ ਨਾ। ਤੇ ਉਂਝ ਜੋ ਇਲੈਕਸ਼ਨ ਅਲੱਗਾ ਹੁੰਦੇ ਨੇ, ਸਿਰਫ ਲੁਟੇਰੇ ਇਕੱਠੇ ਹੋ ਗਏ। ਇਹ ਲੁਟੇਰੇ ਜਿਹੜੇ ਸੀ ਨਾ, ਅਸਲ 'ਚ ਇਹਨਾਂ ਲੋਕਾਂ ਨੇ ਪਾਕਿਸਤਾਨ ਤੇ ਇੰਡੀਆ ਨੂੰ 2 ਹਿੱਸਾ ਕੀਤਾ। ਸਹੀ। ਅਗਰ ਇਹ ਨਾ ਹੁੰਦੇ ਤੇ ਇਹ ਨਹੀਂ ਸੀ ਹੋਣਾ। ਜਿਹੜੇ ਹੁਣ ਵੇਖੋ ਨਾ, ਇੱਕ ਤੁਹਾਡੇ ਕੋਲ ਹਰ ਚੀਜ਼ ਮੌਜੂਦ ਹੈ, ਤੁਸੀਂ ਬੇਈਮਾਨੀ ਕੀ ਕਰੋਗੇ? ਕਰਪਸ਼ਨ ਕਰੋਗੇ? ਤੁਹਾਨੂੰ ਕੀ ਲੋੜ ਹੈ? ਕਰਪਸ਼ਨ ਤੁਸੀਂ ਉਦੋਂ ਕਰਨੀ ਜਦੋਂ ਭੁੱਖੇ ਮਰੋਗੇ।
ਫਿਰ ਤੁਸੀਂ ਆਖਣਾ ਮੇਰੇ ਭਰਾ ਦੇ ਕੱਪੜੇ ਆਂਦੇ ਮੈਂ ਉਹ ਵੀ ਲਾ ਲਾਂ। ਹਾਂ ਭੁੱਖੇ ਮਰਦੇ ਲੋਕਾਂ ਨੇ ਇੱਕ ਕੰਮ ਹੋਇਆ ਤੇ ਲੇਕਿਨ ਜਿਹੜਾ ਹੋਇਆ ਕੰਮ ਲੇਕਿਨ ਅੱਲਾ ਦੇ ਹੁਕਮ ਨਾਲ ਹੀ ਹੋਇਆ ਇਹ ਅਸੀਂ ਮੰਨਨੇ। ਲੇਕਿਨ ਭਾਂਡਾ ਬਣਾਉਣਾ ਹੁੰਦਾ ਹੈ ਨਾ ਜੀ, ਵੇਖੋ ਨਾ ਰੋਟੀ ਦਾ ਵੀ ਆਪਾਂ ਬਣਾਈਏ ਤੇ ਰੋਟੀ ਜਦ ਮੁਕੱਦਰ ਜੀ ਜਿੱਥੇ ਹੋਵੇ ਤੁਸੀਂ ਉੱਥੇ ਖਾਓ, ਉੱਥੇ ਹੀ ਖਾਓਗੇ, ਉੱਥੇ ਹੀ ਖਾਓਗੇ, ਹਕੀਕਤ ਗੱਲ। ਅਗਰ ਅਸੀਂ ਤੁਹਾਡਾ ਘਰ ਤੁਹਾਡੇ ਪਿੰਡ 'ਚ ਲੱਭਣਾ ਹੋਵੇ, ਅਗਰ ਕੋਈ ਪਿੰਡ ਤੋਂ ਕਹਿ ਦਿੰਦਾ ਕੋਈ ਨੰਬਰਦਾਰ ਚੰਨਣ ਸਿੰਘ ਦੇ ਹਜ਼ਾਰਾ ਭਾਈ ਸਾਹਿਬ ਦੇ ਵੀਰ ਦੇ ਕੋਈ ਆ ਜਾਂਦੇ ਆ ਕਿ ਯਾਰ ਅਸੀਂ ਲੱਭ ਦਿੰਦੇ, ਤੁਹਾਡਾ ਘਰ ਅਸੀਂ ਕਿੱਦਾਂ ਲੱਭਾਂਗੇ? ਤੁਹਾਡਾ ਘਰ ਕਿੱਥੇ ਸੀ? ਮੁਹੱਲੇ ਦੇ ਵਿੱਚ ਨਾਲ? ਹਾਂ ਬਿਲਕੁਲ। ਸਾਡਾ ਘਰ ਜਦੋਂ ਇਧਰੋਂ ਆਪਣਾ ਫਾੜਕ ਪਾਸੇ ਜਾਈ ਨਾ ਸੀ ਨਾ ਬਾਜ਼ਾਰ ਜਾਈ ਨਾ ਸੀ, ਸੱਜੇ ਪਾਸੇ ਇਸ ਪਾਸੇ ਸੱਜੇ ਹੱਥ ਨਾ ਡੇਰਾ ਸਰਦਾਰ ਰਾਮਦੀਨ ਦਾ ਹੁੰਦਾ ਸੀ। ਅੱਛਾ, ਡੇਰਾ ਸਰਦਾਰਾਂ ਦੀਨ ਦਾ। ਅੱਛਾ, ਮੇਰੇ ਦਾਦੇ ਦਾ ਬਿਆਨ ਦੀਨ ਹੋ ਰਹਿੰਦਾ। ਅੱਛਾ, ਉਹਦੇ ਅਗਲੇ ਪਾਸੇ ਮਸਜਿਦ ਆ ਜਾਂਦੀ ਸੀ। ਮਸਜਿਦ ਆ ਜਾਂਦੀ ਸੀ। ਮਸਜਿਦ ਤੋਂ ਕਿੰਨਾ ਦੂਰ ਸੀ? ਮਸਜਿਦ ਤੋਂ 1-2 ਘਰ ਛੱਡ ਤੇ ਅੱਗੇ ਵਿੱਚ ਇਹਨਾਂ ਦੇ ਕੰਡਾ ਪਿੱਛੇ ਜੁੜਦੀਆਂ ਸੀ, ਅੱਗੇ ਸਾਡਾ ਘਰ ਆ ਜਾਂਦਾ ਵੇਲੀਆ, ਉਹ ਡੇਰਾ ਆ ਜਾਂਦਾ ਸੀ ਤੇ ਡੇਰੇ ਤੇ ਬੈਠ ਕੇ ਬਣੀ ਉਹ ਸਾਰੇ ਵਿਹੜਾ ਜਾਂ ਅੱਛਾ, ਉਹਦੇ ਅੱਗੇ ਘਰ ਆ ਗਿਆ। ਬਸ ਆਪਣੇ ਪਿੰਡ ਦੇ ਵਿਚਕਾਰ ਸਾਡਾ ਪਿੰਡ ਸੀ। ਹਾਂ, ਅੱਛਾ, ਅਗਰ ਪਿੰਡ ਦੇ ਵਾਸੀਆਂ ਨੂੰ ਜੀ ਕੋਈ ਸਲਾਮ ਦੁਆ ਦੇਣਾ ਹੋਵੇ, ਕੋਈ ਤੁਹਾਡੀ ਗੱਲਬਾਤ ਜਿਹੜੀ ਅਸੀਂ ਤੁਹਾਡੇ ਪਿੰਡ ਤੱਕ ਪਹੁੰਚਾ ਸਕੀਏ, ਉਸ ਧਰਤੀ ਤੱਕ ਪਹੁੰਚਾ ਸਕੀਏ, ਕੀ ਸਲਾਮ ਦੁਆ, ਕੀ ਸੁਨੇਹਾ ਕੀ ਦਿਓਗੇ ਉਹਨਾਂ ਨੂੰ? ਸਲਾਮ ਉਹਨਾਂ ਨੂੰ ਜੀ ਇਸ ਤਰ੍ਹਾਂ ਹੀ ਹੈ ਕਿ ਵੀ ਇੰਨਾ ਹੀ ਸਾਡਾ ਪਤਾ ਲੱਗ ਜਾਵੇ। ਅੱਛਾ, ਚਲੋ ਮੈਂ ਤੁਹਾਨੂੰ ਹੋਰ ਨਹੀਂ ਡਿਸਟਰਬ ਕਰਾਂਗਾ, ਹੋਰ ਮੈਂ ਤੁਹਾਨੂੰ ਨਹੀਂ ਪਾਵਕ ਕਰਾਂਗਾ। ਆਪਾਂ ਕੋਸ਼ਿਸ਼ ਕਰਦੇ ਹਾਂ, ਇਹਨਾਂ ਦਾ ਮੈਂ ਨੈਕਸਟ ਇੰਟਰਵਿਊ ਜ਼ਰੂਰ ਕਰਾਂਗਾ, ਲੇਕਿਨ ਅੱਜ ਦਾ ਇੰਟਰਵਿਊ ਮੈਂ ਇੱਥੇ ਇਸ ਕਰਕੇ ਮੁਕਾਉਣਾ ਚਾਹ ਰਿਹਾ ਕਿ ਮੈਂ ਇਹਨਾਂ ਨੂੰ ਹੋਰ ਡਿਸਟਰਬ ਨਾ ਕਰਾਂ। ਉਮਰ ਦੇ ਇੱਕ ਐਸੇ ਹਿੱਸੇ ਦੇ ਵਿੱਚ ਨੇ ਕਿ ਆਪਾਂ ਇਹਨਾਂ ਨੂੰ ਡਿਸਟਰਬ ਨਹੀਂ ਕਰ ਸਕਦੇ। ਇਹ ਉਹ ਲੋਕ ਨੇ, ਇਹ ਉਹ ਰੂਹਾਂ ਨੇ, ਇਹ ਉਹ ਗਵਾਹ ਨੇ, ਇਹ ਉਹ ਆਈ ਵਿਟਨੈਸ ਨੇ ਜਿਨ੍ਹਾਂ ਨੇ 47 ਤੋਂ ਪਹਿਲੇ ਦੀਆਂ ਸਾਂਝਾਂ ਸਾਡੇ ਸਾਹਮਣੇ ਆਪਣੇ ਅਥਰੂ ਰਾਹੀਂ ਸਾਨੂੰ ਬਿਆਨ ਕਰ ਦਿੱਤੀਆਂ ਨੇ। ਕਿ ਬੇਨਤੀ ਜ਼ਰੂਰ ਹੈ, ਜੋ ਇਹਨਾਂ ਨੇ ਪਿੰਡਾਂ ਦੇ ਨਾਂ ਲਏ, ਜੋ ਇਹਨਾਂ ਨੇ ਸਰਦਾਰ ਵੀਰਾਂ ਦੇ ਨਾਂ ਲਏ, ਜੋ ਇਹਨਾਂ ਨੇ ਹਜ਼ਾਰਾ ਔਰ ਦੂਸਰੇ ਦਾ ਕੀ ਨਾਮ ਸੀ, ਕਸ਼ਮੀਰ ਦੀਵਾਨ ਮਲ ਕਸ਼ਮੀਰ ਮਲ, ਉਹਨਾਂ ਵੀਰਾਂ ਦੇ ਨਾਂ ਲਏ ਜਿਨ੍ਹਾਂ ਨੂੰ ਤਾਇਆ ਕਰਕੇ ਬੁਲਾ ਰਹੇ ਨੇ। ਅਦਬ ਸਤਿਕਾਰ ਵੇਖੋ। ਉਹਨਾਂ ਵੀਰਾਂ ਨੂੰ ਬੇਨਤੀ ਹੈ, ਉਹਨਾਂ ਦੇ ਬੱਚਿਆਂ ਨੂੰ ਬੇਨਤੀ ਹੈ, ਅਗਰ ਸਾਡੀ ਵੀਡੀਓ ਵੇਖਣ ਤੇ ਬਜ਼ੁਰਗਾਂ ਨਾਲ ਜ਼ਰੂਰ ਰਾਬਤਾ ਕਰਨ, ਔਰ ਇਸ ਰਾਬਤੇ ਤੋਂ ਬਾਅਦ ਹੀ ਅਸੀਂ ਇਹਨਾਂ ਦੀ ਦੂਸਰੀ ਵੀਡੀਓ ਵੀ ਜ਼ਰੂਰ ਆਪ ਜੀ ਦੇ ਰੂਬਰੂ ਲਿਆਵਾਂਗੇ। ਪਿਆਰ ਵੇਖੋ ਇਹਨਾਂ ਦਾ ਕਿ ਇੱਕ ਬੱਚਾ ਚੰਨਣ ਸਿੰਘ ਦੇ ਘਰ ਪੈਦਾ ਹੁੰਦਾ ਹੈ, ਉਹਦਾ ਨਾਂ ਰੱਖਿਆ ਜਾਂਦਾ ਹੈ ਮੁਖਤਾਰ ਸਿੰਘ, ਔਰ ਫਿਰ ਦੂਸਰੇ ਘਰ ਇਹਨਾਂ ਦੇ ਵਾਲਿਦ ਸਾਹਿਬ ਦੇ ਘਰ ਦੂਸਰਾ ਪੁੱਤਰ ਜਦੋਂ ਪੈਦਾ ਹੁੰਦਾ ਹੈ, ਇੰਨੀ ਆਪਸ 'ਚ ਪ੍ਰੇਮ ਹੁੰਦਾ ਹੈ, ਇੰਨੀ ਆਪਸ ਦੇ ਵਿੱਚ ਪਿਆਰ ਹੁੰਦਾ ਹੈ ਕਿ ਉਹਦਾ ਨਾਮ ਮੁਖਤਾਰ ਅਹਿਮਦ ਉਹਦਾ ਨਾਂ ਰੱਖਦੇ। ਠੀਕ ਹੈ, ਤੇ ਇਹ ਮੁਹੱਬਤ ਦੀਆਂ ਸਾਂਝਾਂ ਤੁਹਾਨੂੰ ਅੱਜ ਤੋਂ 75 ਸਾਲ ਵੀ ਪਿੱਛੇ ਲੈ ਜਾਂਦੀਆਂ ਨੇ, 87-88 ਸਾਲ ਪਹਿਲੇ ਦੀ ਗੱਲ ਅਸੀਂ ਤੁਹਾਨੂੰ ਦੱਸ ਰਹੇ ਹਾਂ। ਸੋ ਇਸ ਤਰ੍ਹਾਂ ਦੀਆਂ ਕਹਾਣੀਆਂ ਦਾ ਮਕਸਦ ਸਿਰਫ ਦੋਵਾਂ ਪੰਜਾਬਾਂ ਦੀ ਪੁਰਾਣੀ ਜਿਹੜੀ ਸਾਂਝ ਹੈ ਉਹ ਆਪ ਜੀ ਦੇ ਰੂਬਰੂ ਕਰਨਾ ਹੈ, ਔਰ ਇਸ ਦੀ ਆਪਾਂ ਕੋਸ਼ਿਸ਼ ਜਾਰੀ ਰੱਖਾਂਗੇ। ਉਮੀਦ ਕਰਦੇ ਹਾਂ ਤੁਹਾਡੇ ਵੱਲੋਂ, ਚੜ੍ਹਦੇ ਪੰਜਾਬ ਵੱਲੋਂ ਸਾਨੂੰ ਜ਼ਰੂਰ ਸੁਨੇਹਾ ਆਏਗਾ, ਔਰ ਇਸੇ ਸੁਨੇਹਾ ਦੇ ਨਾਲ ਅਸੀਂ ਬਜ਼ੁਰਗਾਂ ਨੂੰ ਉਹਨਾਂ ਦਾ ਪਿੰਡ ਵੀ ਵਿਖਾਵਾਂਗੇ। ਪੂਰੀ ਕੋਸ਼ਿਸ਼ ਕਰਾਂਗੇ ਕਿ ਪਿੰਡਾਂ ਦੇ ਜਿਹੜੇ ਨੰਬਰਦਾਰ ਨੇ, ਉੱਥੇ ਦੇ ਜਿਹੜੇ ਜੋ ਵੀ ਸਿਸਟਮ ਉੱਥੇ ਚੱਲਦਾ ਹੈ, ਉਹਨਾਂ ਰਾਹੀਂ ਇਹਨਾਂ ਵਾਸਤੇ ਇਨਵੀਟੇਸ਼ਨ ਦੀ ਆਪਾਂ ਜ਼ਰੂਰ ਕੋਸ਼ਿਸ਼ ਕਰੀਏ। ਆਪਾਂ ਵੀ ਜ਼ਰੂਰ ਕੋਸ਼ਿਸ਼ ਕਰਾਂਗੇ ਬਜ਼ੁਰਗੋ, ਤੁਹਾਡੇ ਨਾਲ ਇੱਕ ਮੁਲਾਕਾਤ ਆਪਾਂ ਜ਼ਰੂਰ ਕਰਨੀ ਹੈ, ਲੇਕਿਨ ਤੁਹਾਡੇ ਜਿਹੜੇ ਬੰਦਿਆਂ ਦੇ ਨਾਂ ਤੁਸੀਂ ਲਏ ਆ, ਕੋਈ ਉਹਨਾਂ ਦੇ ਪੁੱਤਰ, ਕੋਈ ਉਹਨਾਂ ਦੇ ਪੋਤਰੇ, ਉਹਨਾਂ ਦੇ ਮੁਖਤਾਰ ਸਿੰਘ ਹੀ ਸ਼ਾਇਦ ਲੱਭ ਜਾਵੇ ਸਾਨੂੰ। ਹਾਂ, ਸੋ ਇਹਦੇ ਨਾਲ ਹੀ ਤੁਹਾਡੇ ਕੋਲ ਇਜਾਜ਼ਤ ਚਾਹੁੰਦੇ ਹਾਂ। ਮਿਲਦੇ ਹਾਂ ਕਿਸੇ ਹੋਰ ਥਾਂ, ਕਿਸੇ ਹੋਰ ਬਜ਼ੁਰਗ ਦੀ ਕਹਾਣੀ ਲੈ ਕੇ। ਰੱਬ ਰੱਖੇ।